जी मैं कहना सी कि मेरा नाम गुरदित सिंह है। वैसे मैं मंजूर साहब ਨੂੰ ਅੱਜ ਤੋਂ ਕਈ ਸਾਲ ਪਹਿਲਾਂ ਆਈ ਥਿੰਕ ਕੋਲੰਬੀਆ ਯੂਨੀਵਰਸਿਟੀ ਮਿਲਿਆ ਸਾਂ ਇੱਕ ਪਾਰਟੀਸ਼ਨ ਦੇ ਉੱਤੇ ਕਾਨਫਰੰਸ ਸੀ। ਪਰ ਮੇਰਾ ਬੜਾ ਸ਼ੌਕ ਹੈ ਪੰਜਾਬੀ ਵਿੱਚ। ਉਂਝ ਪੇਸ਼ੇ ਵਜੋਂ ਤਾਂ ਮੈਂ ਡਿਪਲੋਮੈਟ ਹਾਂ ਯੂਐਸ ਸਟੇਟ ਡਿਪਾਰਟਮੈਂਟ ਲਈ। ਪਰ ਅੱਜ ਤੋਂ ਕਈ ਸਾਲ ਪਹਿਲਾਂ ਕੈਲੀਫੋਰਨੀਆ 'ਚ ਮੁੱਢਲੀ ਪੰਜਾਬੀ ਹੈਰੀਟੇਜ ਸਪੀਕਰਸ ਤੇ ਨਾਨ ਨੇਟਿਵ ਸਪੀਕਰਸ ਨੂੰ ਸਿਖਾਉਂਦਾ ਸਾਂ ਤੇ ਇਹ ਵੀ ਅਵਸਰ ਮਿਲਿਆ ਕਿ ਇੱਕ ਟੈਕਸਟ ਬੁੱਕ ਲਿਖੀ ਹੈ ਕਈ ਹੋਰ ਲੋਕਾਂ ਨਾਲ ਮਿਲ ਕੇ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੇ ਤੋਂ ਛਪੀ ਸੀ ਕਈ ਸਾਲ ਪਹਿਲਾਂ। ਤੇ ਕਈ ਸਾਲ ਪਹਿਲਾਂ ਅੱਜ ਤੋਂ ਲਾਹੌਰ ਵਿੱਚ 1 ਸਾਲ ਉਰਦੂ ਪੜ੍ਹਨ ਦਾ ਮੌਕਾ ਵੀ ਮਿਲਿਆ ਸੀ ਯੂਐਸ ਗਵਰਨਮੈਂਟ ਫੈਲੋਸ਼ਿਪ ਤੇ। ਪਰ ਉਹਦਾ ਇੱਕ ਵੱਡਾ ਫਾਇਦਾ ਇਹ ਹੋਇਆ ਕਿ ਪੰਜਾਬੀ ਬਾਰੇ ਜਿਹੜਾ ਮੈਂ ਨਹੀਂ ਵੀ ਸੋਚਦਾ ਸੀ ਉਹਦੀ ਜਾਣਕਾਰੀ ਬੜੀ ਮਿਲੀ ਤੇ ਨਜਮ ਹੁਸੈਨ ਹੋਰਾਂ ਦੇ ਘਰ ਕਈ ਵਾਰੀ ਸ਼ਾਹ ਹੁਸੈਨ ਬਾਬਾ ਨਾਨਕ ਤੇ ਹੋਰ ਜਿਹੜੀ ਉਹਨਾਂ ਦੀ ਹਫਤਾਵਾਰ ਮਜਲਿਸ ਹੁੰਦੀ ਹੈ ਉਹਦੇ 'ਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ। ਪਰ ਉਹਨਾਂ ਦੀ ਸ਼ਾਇਰੀ ਪੜ੍ਹਨ ਤੇ ਵਿਚਾਰਨ ਤੇ ਸਮਝਣ ਦਾ ਨਹੀਂ। ਤੇ ਆਈ ਲੁੱਕ ਫਾਰਵਰਡ ਟੂ ਤੁਹਾਡੇ ਸਾਰਿਆਂ ਤੋਂ ਅੰਡਰਸਟੈਂਡਿੰਗ ਮੋਰ। चलो ठीक है। हाँ जी, गल मेरे ख्याल शुरू करने असी ये मॉडर्न पोइट्री के उत्ते एक क्लास है जिस असी 3 शायर पढ़ने ने ते मैं इहदी जिहड़ी हिस्टोरिकल बैकग्राउंड है पंजाबी दी क्लासिकल पोइट्री दी जिहड़ी कि न्यू क्लासिकल दे विच भी आ रही है ਉਹਦੇ ਬਾਰੇ ਜੇ ਕਹਿਣਾ ਚਾਹੁੰਦਾ ਹੈ ਕਿ ਪੰਜਾਬ ਜਿਹੜਾ ਹੈ ਬੁਨਿਆਦੀ ਤੌਰ ਤੇ ਉਹ ਲੈਂਡ ਲੌਕਡ ਇਲਾਕਾ ਹੈ। ਪੰਜਾਬ ਦੇ ਨਾਲ ਸਮੁੰਦਰ ਨਹੀਂ ਲੱਗਦਾ। ਮੈਂ ਪੰਜਾਬ ਦੀ ਗੱਲ ਕਰ ਰਿਹਾ, ਮੈਂ ਈਸਟ ਵੈਸਟ ਦੀ ਨਹੀਂ ਗੱਲ ਕਰ ਰਿਹਾ। ਤੇ ਪੰਜਾਬ ਦੇ ਵਿੱਚ ਜਿਹੜੀਆਂ ਵੱਡੀਆਂ ਕਹਾਣੀਆਂ ਨੇ, ਜਿਹੜੀਆਂ ਲਿਖਤਾਂ ਨੇ, ਜਿਨ੍ਹਾਂ ਤੇ ਲਿਖਤਾਂ ਲਿਖੀਆਂ ਗਈਆਂ, ਉਹਨਾਂ ਵਿੱਚ ਹੀਰ ਰਾਂਝੇ ਦੀ ਕਹਾਣੀ ਹੈ, ਉਹਨਾਂ ਵਿੱਚ ਸੱਸੀ ਪੁੰਨੂ ਦੀ ਕਹਾਣੀ ਹੈ ਤੇ ਉਹਨਾਂ ਵਿੱਚ ਸੋਹਣੀ ਮਹੀਵਾਲ ਦੀ ਕਹਾਣੀ ਹੈ। ਇਹ 3 ਵੱਡੀਆਂ ਕਹਾਣੀਆਂ ਨੇ। ਇਹਨਾਂ ਵਿੱਚੋਂ 2 ਪਹਿਲੀਆਂ ਜਿਹੜੀਆਂ ਨੇ ਉਹ ਚਨਾਹ ਦਰਿਆ ਦੇ ਉੱਤੇ ਲਿਖੀਆਂ ਗਈਆਂ ਨੇ। ਮਤਲਬ ਹੀਰ ਰਾਂਝਾ ਤੇ ਸੋਹਣੀ ਮਹੀਵਾਲ, ਇਹਨਾਂ ਦੋਵਾਂ ਵਿੱਚ ਦਰਿਆ ਹੈਗਾ। ਸੱਸੀ ਪੁੰਨੂ ਜਿਹੜੀ ਹੈ ਉਹ ਉਹਦੇ ਵਿੱਚ ਡੈਜ਼ਰਟ ਹੈ। ਅੱਛਾ, ਇਹ ਮੈਂ ਇਸ ਲਈ ਇਹਦਾ ਜ਼ਿਕਰ ਕੀਤਾ ਕਿ ਜਿਹੜਾ ਇਹ ਦਰਿਆ ਹੈ ਇਹ ਉਸ ਵੇਲੇ ਜਿਸ ਵੇਲੇ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਉਸ ਵੇਲੇ ਇਹ ਦਰਿਆ ਜਿਹੜਾ ਹੈ ਇਹ ਬੰਦੇ ਦੀ ਸੋਚਣ ਦੀ ਹੱਦ ਹੈ, ਲਿਮਿਟੇਸ਼ਨ ਹੈ ਜਿਹੜਾ। ਔਰ ਇਹ ਰਮਜ਼ ਹੈਗੀ ਹੈ ਕਿ ਦਰਿਆ ਜਿਹੜਾ ਹੈ ਉਹਨੂੰ ਲੰਘਣਾ ਜਿਹੜੀ ਵਰਤਾਰੇ ਦੀ ਜਿਹੜੀ ਰਹਿਤ ਬਹਿਤ ਹੈ ਉਹਨੂੰ ਉਲੰਘਣ ਵਾਲੀ ਗੱਲ ਹੈ, ਯਾਨੀ ਸਟੇਟਸ ਕੋ ਤੋਂ ਬਾਹਰ ਨਿਕਲਣ ਵਾਲੀ ਗੱਲ ਹੈ। ਦਰਿਆ ਨੂੰ ਪਾਰ ਕਰਨਾ ਜਿਵੇਂ ਰਾਂਝਾ ਕਰਦਾ ਹੈ, ਜਿਵੇਂ ਸੱਸੀ ਸੱਸੀ ਨਹੀਂ ਸੋਹਣੀ ਕਰਦੀ ਹੈ। ਸੋ ਵਾਰਿਸ ਸ਼ਾਹ ਵੀ ਜਦੋਂ ਜ਼ਿਕਰ ਕਰਦਾ ਹੈ ਦਰਿਆ ਦਾ, ਚਨਾਹ ਦਾ, ਸੈ ਵੰਜੀ ਜਨਾਹ ਦਾ ਅੰਤ ਨਹੀਂ ਕਿ ਬਹੁਤ ਸਾਰੇ ਅਗਰ ਬਾਂਸ ਇੱਕ ਦੂਜੇ ਦੇ ਉੱਤੇ ਖੜੇ ਕਰ ਦਿੱਤੇ ਜਾਣ ਤੇ ਫਿਰ ਵੀ ਚਨਾਹ ਦਾ ਜਿਹੜੀ ਜਿੰਨਾ ਡੂੰਘਾ ਹੈ ਉਹਦਾ ਪਤਾ ਨਹੀਂ ਲੱਗਦਾ। ਮਤਲਬ ਇਹ ਇੱਕ ਬੇਅੰਤ ਹੋਣ ਦੀ ਰਮਜ਼ ਹੈ ਦਰਿਆ। ਇਸੇ ਤਰ੍ਹਾਂ ਜਿਹੜਾ ਡੈਜ਼ਰਟ ਹੈ ਉਹ ਵੀ ਇੱਕ ਬੇਅੰਤ, ਜਿਹਦੀ ਹੱਦ ਕੋਈ ਨਹੀਂ, ਉਹਦੀ ਇੱਕ ਰਮਜ਼ ਹੈ। ਸੋ ਇਹਨੂੰ ਇਹ 3 ਵੱਡੀਆਂ ਕਹਾਣੀਆਂ ਜਾਂ ਦਰਿਆ ਤੇ ਲਿਖੀਆਂ, ਜਾਂ ਦਰਿਆ ਦੀ ਰਮਜ਼ ਨਾਲ ਲਿਖੀਆਂ ਗਈਆਂ, ਜਾਂ ਉਹ
ਥਲ ਯਾਨੀ ਡੈਜ਼ਰਟ ਦੀ ਰਮਜ਼ ਨਾਲ ਲਿਖੀ ਗਈ। ਇਹਦਾ ਮਤਲਬ ਇਹ ਹੈਗਾ ਕਿ ਜਿਹੜਾ 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 ਬੰਦੇ ਦਾ ਵਜੂਦ ਹੈ, ਬੰਦੇ ਦਾ ਜਿਹੜੀ ਹਿਜਰ ਹੈ, ਉਹਦੀ ਕੋਈ ਅੰਤ ਨਹੀਂ ਹੈਗਾ, ਉਹਦਾ ਕੋਈ ਹਾਸਲ, ਉਹਦੇ ਅਖੀਰ ਦੇ ਉੱਤੇ ਕੁਝ ਹਾਸਲ ਨਹੀਂ ਹੈਗਾ। ਉਹ ਬੇਅੰਤ ਸਫ਼ਰ ਹੈ, ਜਿਹਨੂੰ ਕਹਿੰਦੇ ਨਾ ਸਫ਼ਰੇ ਲਾ ਹਾਸਲ ਹੈ। ਇਹ ਮੈਂ ਗੱਲ ਇਸ ਲਈ ਕੀਤੀ ਹੈ ਕਿ ਇਹ ਜਿਹੜੀ ਸਾਰੀ ਬੈਕਗਰਾਉਂਡ ਹੈ, ਇਹਨੂੰ ਇਹ ਆਪਣਾ ਸ਼ਿਵ ਕੁਮਾਰ ਬਟਾਲਵੀ ਨੂੰ ਸਮਝਣ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਇਹ ਪਤਾ ਹੋਵੇ ਕਿ ਇਹ ਕਿਸ ਬੈਕਗਰਾਉਂਡ ਦੇ ਵਿੱਚ ਇਹ ਲਿਖ ਰਿਹਾ ਹੈ ਸ਼ਾਇਰੀ। ਸੋ ਉਹ ਜਿਹੜਾ ਤੁਸੀਂ ਸੁਣਿਆ ਹੋਣਾ ਕਿ ਜਿਹੜਾ ਉਹਦਾ BBC ਵਾਲਾ ਇੰਟਰਵਿਊ ਹੈ, ਉਹਦੇ ਵਿੱਚ ਉਹਨੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀ ਸ਼ਾਇਰੀ ਨੂੰ ਕਿ ਇੱਥੇ ਸਾਡੇ ਸੁਸਾਇਟੀ ਵਿੱਚ ਸ਼ੀਰਨੀਆਂ ਨੇ, ਕਲਾਸਿਸ ਨੇ ਤੇ ਵਗੈਰਾ ਵਗੈਰਾ। ਮਤਲਬ ਇਹ ਹੈ ਕਿ ਬੰਦਾ ਇੱਕ ਦੂਜੇ ਤੋਂ ਵਿਛੜਿਆ ਹੋਇਆ ਹੈ ਤੇ ਮੈਂ ਕੋਈ ਜ਼ਾਤੀ ਦੁੱਖ ਦੇ ਪਾਰੋਂ ਨਹੀਂ ਦੇਖਦਾ, ਬਲਕਿ ਇੱਕ ਹੋਰ ਵੱਡਾ ਦੁੱਖ ਹੈ ਇਨਸਾਨ ਦਾ, ਜਿਹਦੇ ਪਾਰੋਂ ਮੈਂ ਲਿਖਣਾ ਹੈ। ਇਹ ਤੁਸੀਂ ਫਿਰ ਸੁਣਨਾ ਉਸ ਇੰਟਰਵਿਊ ਨੂੰ। ਤੇ ਇਹ ਹੈ ਇਸ ਦੀ ਜਿਹੜਾ ਵਜੋਗ ਹੈ, ਜਿਹੜਾ ਇਨਸਾਨ ਦਾ ਜਿਹੜਾ ਵਿਛੋੜਾ ਹੈ, ਜਿਹੜਾ ਆਪਣੇ ਆਪ ਨਾਲ ਵਿਛੋੜਾ ਹੈ, ਇਹ ਉਹਨੂੰ ਪਹਿਲੇ ਸਮਝੋ ਤੇ ਫਿਰ ਤੁਹਾਨੂੰ ਇਹ ਸਾਰੀ ਸ਼ਾਇਰੀ ਸਮਝ ਆਏਗੀ। ਆਪਣੇ ਆਪ ਨਾਲ ਵਿਛੋੜਾ ਇਹ ਹੈ ਕਿ ਜਿਹੜਾ ਬੰਦਾ ਹੈ, ਜਦੋਂ ਸੁਸਾਇਟੀ ਦੇ ਵਿੱਚ ਜਦੋਂ ਕਲਾਸਿਸ ਪੈਦਾ ਹੋ ਗਈਆਂ, ਤਬਕੇ ਪੈਦਾ ਹੋ ਗਏ, ਮੇਲ ਪੈਦਾ ਹੋ ਗਏ, ਤੇ ਉਹ ਬੰਦਾ ਜਿਹੜਾ ਹੈ ਉਹ ਮੇਲਾਂ 'ਚ ਵੰਡ ਕੇ ਉਹਦੀ ਜਿਹੜੀ ਹਸਤੀ ਸੀ, ਉਹ ਜਿਹੜੀ ਉਹਦੀ ਅਸਲੀ ਹਸਤੀ ਸੀ, ਉਹਦੇ ਤੋਂ ਉਹ ਵਿਛੜ ਗਿਆ, ਉਹ ਮੇਲਾਂ ਵਿੱਚ ਵੰਡਿਆ ਗਿਆ। ਉਹਦੀ ਜਿਹੜੀ ਇਕਨੋਮਿਕ ਸੋਸ਼ਲ ਪੋਜੀਸ਼ਨ ਹੈ, ਉਹ ਉਹਦੀ ਅਸਲ ਹੋਣ ਤੋਂ ਵੱਖਰੀ ਹੋ ਗਈ। ਹੁਣ ਜਿਹੜਾ ਬੰਦਾ ਹੈ ਉਹ ਆਪਣੀ ਅਸਲੀ ਹੋਣ ਨੂੰ ਲੱਭਣ ਦਾ ਜਿਹੜਾ ਉਹਦਾ ਯਤਨ ਹੈ, ਉਹ ਵਿਜੋਗ ਹੈ, ਉਹ ਵਿਛੋੜਾ ਹੈ। ਔਰ ਇਹਦਾ ਤਾਲੁਕ ਕੋਈ ਤੁਹਾਡੀ ਇਮੀਡੀਏਟ ਇਸ ਗੱਲ ਨਾਲ ਨਹੀਂ ਹੈਗਾ ਕਿ ਤੁਹਾਡੀ ਕੋਈ ਕੁੜੀ ਸੀ ਜਾਂ ਮੁੰਡਾ ਸੀ ਜਿਸ ਨਾਲ ਤੁਹਾਡਾ ਇਸ਼ਕ ਸੀ ਤੇ ਉਹ ਨਹੀਂ ਪੂਰਾ ਹੋਇਆ। ਇਹ ਗੱਲਾਂ ਨਹੀਂ ਹੈਗੀਆਂ, ਇਹ ਬਹੁਤ ਮਾਮੂਲੀ ਗੱਲਾਂ ਨੇ, ਇਹ ਵੱਡਾ ਸ਼ਾਇਰ ਨਹੀਂ ਬਣਾਉਂਦੀਆਂ। ਕਿਉਂਕਿ ਦੇਖੋ ਜੀ, ਗੱਲ ਇਹ ਹੈਗੀ ਹੈ ਕਿ ਹਰ ਬੰਦਾ ਜਿਹੜਾ ਜਵਾਨ ਹੁੰਦਾ ਹੈ ਨਾ, ਉਹਨੂੰ ਕਿਸੇ ਨਾ ਕਿਸੇ ਨਾਲ ਐਵੇਂ ਝੂਠਾ ਸੱਚਾ ਇਸ਼ਕ ਹੋ ਜਾਂਦਾ ਹੈ। ਤੇ ਸ਼ਿਵ ਕੁਮਾਰ ਬਟਾਲਵੀ ਥੋੜਾ ਹੀ ਬਣ ਜਾਂਦਾ ਹੈ, ਜਾਂ ਗਾਲਬ ਥੋੜਾ ਹੀ ਬਣ ਜਾਂਦਾ ਉਹ ਉਸ ਇਸ਼ਕ ਦੀ ਵਜ੍ਹਾ ਤੋਂ। ਸੋ ਉਹ ਨਹੀਂ ਵਜ੍ਹਾ ਹੈਗੀ। ਵਜ੍ਹਾ ਜਿਹੜੀ ਹੈ ਉਹ ਬਹੁਤ ਡੀਪ ਡਾਊਨ ਜਿਹੜੀ ਹੈ, ਜਿਹੜੀ ਮੈਂ ਗੱਲ ਕੀਤੀ ਹੈ ਉਹ ਹੈ। ਹਾਂਜੀ, ਇਹਦੇ ਤੇ ਕੋਈ ਸਵਾਲ ਹੈ ਤੇ ਕਰੋ, ਮੈਂ ਫਿਰ ਨਜ਼ਮ ਸ਼ੁਰੂ ਕਰਨ ਲੱਗਾ ਹਾਂ। ਸਰ, ਸੋ ਜਿਹੜਾ ਵਿਛੋੜਾ ਵੀ ਆ ਟਾਕਿੰਗ ਅਬਾਊਟ, ਇਹ ਬੇਸਿਕਲੀ ਦੋ ਚੀਜ਼ਾਂ ਤੋਂ ਆ। ਇੱਕ ਤਾਂ ਸੁਸਾਇਟੀ ਤੋਂ ਹੈ, ਆਪਣੇ ਨਾਲ ਦੇ ਲੋਕਾਂ ਤੋਂ, ਤੇ ਦੂਜਾ ਤੁਹਾਡੇ ਆਪਣੇ ਆਪ ਤੋਂ ਜੀ, ਤੁਹਾਡੀ ਆਪਣੀ ਜਿਹੜੀ ਠੀਕ ਹੈ। ਸੋ ਬਟ ਸੈਕੰਡਲੀ ਕਿ ਜਿਹੜੇ ਸੁਸਾਇਟੀ ਨੇ ਜਿਹੜੀਆਂ ਲਾਈਆਂ ਹੋਈਆਂ ਨੇ ਸੈਪਰੇਸ਼ਨਸ, ਉਹਨਾਂ ਕਰਕੇ ਜੀ ਜੀ, ਇਟ ਕੈਨ ਬੀ ਐਨੀਥਿੰਗ ਸੋਸ਼ਲ, ਇਕਨੋਮਿਕ ਸੋਸ਼ਲ ਬੀਇੰਗ ਜਿਹੜਾ ਤੁਹਾਡਾ ਕ੍ਰੀਏਟ ਹੋ ਗਿਆ ਹੈ, ਉਹ ਤੁਹਾਡੇ ਤੋਂ ਵਿਛੜਿਆ ਹੋਇਆ ਹੈ। ਤੁਸੀਂ ਉਹ ਜ਼ਿੰਦਗੀ ਨਹੀਂ ਗੁਜ਼ਾਰ ਰਹੇ ਜਿਹੜੀ ਤੁਸੀਂ ਗੁਜ਼ਾਰਨੀ ਹੈ।
ਤੁਸੀਂ ਉਹ ਜ਼ਿੰਦਗੀ ਗੁਜ਼ਾਰ ਰਹੇ ਹੋ ਜਿਹੜੀ ਸੁਸਾਇਟੀ ਕਹਿੰਦੀ ਹੈ ਇਹ ਜ਼ਿੰਦਗੀ ਗੁਜ਼ਾਰੋ। ਉਹ ਜਿਹੜੀ ਸੁਸਾਇਟੀ ਜਿਹੜੀ ਕਹਿੰਦੀ ਹੈ ਤੁਹਾਨੂੰ ਇਹ ਜ਼ਿੰਦਗੀ ਗੁਜ਼ਾਰੋ, ਉਹ ਜ਼ਿੰਦਗੀ ਜਿਹੜੀ ਤੁਸੀਂ ਗੁਜ਼ਾਰਨੀ ਸੀ ਉਹਨਾਂ ਦੇ ਵਿਚਕਾਰ ਜਿਹੜਾ ਪੈਂਦਾ ਹੈ ਫਾਸਲਾ ਹੈ, ਉਹ ਵਿਛੋੜਾ ਹੈ। ਸੋ ਸੁਸਾਇਟੀ ਦੀਆਂ ਲਿਮਿਟੇਸ਼ਨਸ ਜਿਹੜੀਆਂ ਨੇ ਉਹ ਤੁਹਾਨੂੰ ਇਸ ਚੀਜ਼ ਤੋਂ ਰੋਕਦੀਆਂ। ਉਹ ਤੁਹਾਡਾ ਬੀਇੰਗ ਵੱਖਰਾ ਬਣਾ ਦਿੰਦੀਆਂ ਨੇ ਨਾ ਜੀ। ਤੁਸੀਂ ਤੁਹਾਡਾ ਬੀਇੰਗ ਜਿਹੜਾ ਹੈ ਉਹ ਸੁਸਾਇਟੀ ਨੇ ਬਣਾ ਦਿੱਤਾ ਹੈ, ਜਿਹੜਾ ਕਿ ਤੁਹਾਡਾ ਬੀਇੰਗ ਨਹੀਂ ਸੀ ਹੈਗਾ। ਸੋ ਇਹ ਗੱਲ ਜਿਹੜੀ ਹੈ ਨਾ, ਇਹਨੂੰ ਬਹੁਤ ਡੂੰਘੇ ਤਰੀਕੇ ਦੇ ਨਾਲ ਇਹਨੂੰ ਸਮਝਣ ਦੀ ਲੋੜ ਹੈ। ਇਹਨਾਂ ਸਾਰੇ ਜਿਹੜੇ ਅਸੀਂ ਸ਼ਾਇਰ ਪੜ੍ਹਨ ਜਾ ਰਹੇ ਹਾਂ, ਇਹਨਾਂ ਨੂੰ ਸਮਝਣ ਲਈ ਇਸ ਪਹਿਲੀ ਗੱਲ ਨੂੰ ਸਮਝਣ ਦੀ ਬੜੀ ਲੋੜ ਹੈਗੀ ਹੈ। ਅੱਛਾ, ਦੂਜੀ ਜਿਹੜੀ ਮੈਂ ਗੱਲ ਜਿਹੜੀ ਕਰਨਾ ਚਾਹੁੰਦਾ ਹਿਸਟੋਰੀਕਲੀ, ਸ਼ਿਵ ਕੁਮਾਰ ਬਟਾਲਵੀ ਨੂੰ ਰੋਮਾਂਟਿਕ ਪੋਇਟ ਸਮਝਿਆ ਜਾਂਦਾ ਹੈ ਔਰ ਸਮਝਿਆ ਜਾਂਦਾ ਸੀ, ਔਰ ਉਹਦੇ ਬਾਰੇ 'ਚ ਇਹ ਕਿਹਾ ਜਾਂਦਾ, ਮਤਲਬ ਉਹ ਉਸ ਜ਼ਮਾਨੇ 'ਚ ਸ਼ਾਇਰੀ ਲਿਖ ਰਿਹਾ ਸੀ ਜਿਸ ਜ਼ਮਾਨੇ 'ਚ ਜਿਹੜੀ ਪੰਜਾਬ ਦੇ ਵਿੱਚ ਪ੍ਰੋਗਰੈਸਿਵ ਮੂਵਮੈਂਟ ਕਾਫੀ ਤਗੜੀ ਸੀਗੀ, ਯਾਨੀ ਸੋਸ਼ਲ ਦੀ ਮੂਵਮੈਂਟ ਕਾਫੀ ਤਗੜੀ ਸੀ। ਤੇ ਸ਼ਿਵ ਕੁਮਾਰ ਬਟਾਲਵੀ ਤੇ ਇਤਰਾਜ਼ ਇਹ ਸੀਗਾ ਕਿ ਇਹ ਤੇ ਇਸ਼ਕ ਦੇ ਉੱਤੇ ਲਿਖਦਾ ਹੈ ਤੇ ਇਹ ਜਿਹੜਾ ਲੋਕਾਂ ਦੇ ਜਿਹੜੇ ਰੀਅਲ ਇਕਨੋਮਿਕ ਇਸ਼ੂਜ਼ ਨੇ ਉਹਨਾਂ ਨੂੰ ਟੱਚ ਨਹੀਂ ਕਰਦਾ, ਤੇ ਇਸ ਵਾਸਤੇ ਇਹ ਕੋਈ ਪ੍ਰੋਗਰੈਸਿਵ ਸ਼ਾਇਰ ਨਹੀਂ ਹੈਗਾ। ਅੱਛਾ, ਤੇ ਉਹ ਸਾਡਾ ਇੱਕ ਦੋਸਤ ਕਹਿੰਦਾ ਹੁੰਦਾ ਸੀ ਕਿ ਮਰ ਗਿਆ ਪਿਛਲੇ ਸਾਲ, ਤੇ ਕਹਿੰਦਾ ਹੁੰਦਾ ਸੀ ਜਦੋਂ ਤੇ ਹੋਸ਼ ਹੁੰਦੀ ਹੈ ਤੇ ਉਦੋਂ ਪਾਸ਼ ਚੰਗਾ ਲੱਗਦਾ ਹੈ ਤੇ ਨਿਜਮ ਹੁਸੈਨ ਚੰਗਾ ਲੱਗਦਾ ਹੈ, ਤੇ ਜਦੋਂ ਸ਼ਰਾਬ ਪੀ ਲਈਏ ਤੇ ਫਿਰ ਸ਼ਿਵ ਕੁਮਾਰ ਬਟਾਲਵੀ ਚੰਗਾ ਲੱਗਦਾ ਹੈ। ਅੱਛਾ, ਉਹ ਸ਼ਿਵ ਕੁਮਾਰ ਬਟਾਲਵੀ ਕਿਉਂ ਚੰਗਾ ਲੱਗਦਾ ਹੈ? ਕਿਉਂਕਿ ਜਿਹੜੀ ਬਹੁਤ ਅੰਦਰ ਪਲਦੀ ਹਕੀਕਤ ਹੈ ਉਹ ਉਹਨੂੰ ਟੱਚ ਕਰਦਾ ਹੈ। ਸੋ ਜਿਹੜੀ ਸਾਡੇ ਦੋਸਤ ਜਿਹਨੂੰ ਪ੍ਰੋਗਰੈਸਿਵਿਜ਼ਮ ਕਹਿੰਦੇ ਨੇ, ਸੁਸਾਇਟੀ ਨੂੰ ਬਦਲਣ ਦੀ ਜਿਹੜੀ ਯਤਨ ਹੈ, ਉਹਨੂੰ ਜਿਹੜੀ ਕਹਿੰਦੇ ਨੇ ਕਿ ਮਜ਼ਦੂਰਾਂ ਦੇ ਹੱਕ ਵਿੱਚ ਨਜ਼ਮ ਲਿਖੋ ਤੇ ਕਿਸਾਨਾਂ ਦੇ ਹੱਕ ਵਿੱਚ ਨਜ਼ਮਾਂ ਲਿਖੋ। ਮੇਰਾ ਖਿਆਲ ਹੈ ਇਹ ਨਹੀਂ ਹੁੰਦਾ। ਜਿਹੜਾ ਸ਼ਿਵ ਹੈ ਉਹਦੀ ਪੋਇਟਰੀ ਜਾਂ ਉਹਦਾ ਜਿਹੜਾ ਵਜੋਗ ਹੈ ਉਹ ਤੁਹਾਨੂੰ ਇਸ ਜਿਹੜੀ ਐਗਜ਼ਿਸਟਿੰਗ ਸੁਸਾਇਟੀ ਹੈ ਇਹਦੇ ਤੋਂ ਆਪਣੇ ਆਪ ਨੂੰ ਵੱਖਰਾ ਕਰਨ, ਇਸ ਤੋਂ ਆਪਣੇ ਆਪ ਨੂੰ ਵੱਖਰਾ ਕਰਨ ਦੀ ਜਿਹੜੀ ਕੀ ਕਹਿੰਦੇ ਜਿਹੜੀ ਮੂਵ ਹੈ ਉਹਨੂੰ ਹਿਲਾਉਂਦਾ ਹੈ ਕਿ ਇਹ ਸੁਸਾਇਟੀ ਤੋਂ ਵੱਖਰਾ ਹੋ ਕੇ ਤੁਸੀਂ ਇਸ ਸਾਰੀ ਤੋਂ ਵੱਖਰਾ ਹੋ ਜਾਓ, ਜਾਂ ਇਸ ਸੁਸਾਇਟੀ ਦੇ ਨਾਲ ਤੁਹਾਡਾ ਨਿਭਾਅ ਨਹੀਂ ਹੋ ਸਕਦਾ। ਇਹ ਸ਼ਿਵ ਦੀ ਪੋਇਟਰੀ ਨੂੰ ਤੁਸੀਂ ਸੁਣਦੇ ਹੋ, ਪੜ੍ਹਦੇ ਹੋ, ਤੇ ਇਹ ਤੁਹਾਨੂੰ ਜਿਹੜਾ ਡੀਪ ਡਾਊਨ ਫੀਲਿੰਗ ਹੁੰਦੀ ਹੈ ਉਹ ਤੁਹਾਡੀ ਇਹ ਫੀਲਿੰਗ ਹੁੰਦੀ ਹੈ। ਸੋ ਇਸ ਪੱਖ ਤੋਂ ਅਗਰ ਤੁਸੀਂ ਵੇਖੋ ਤੇ ਜਿਹੜਾ ਸ਼ਿਵ ਕੁਮਾਰ ਬਟਾਲਵੀ ਹੈ ਉਹ ਇਸ ਪੱਖ ਤੋਂ ਇੱਕ ਸੁਸਾਇਟੀ ਨੂੰ, ਸਮਾਜ ਨੂੰ, ਵਸੇਬ ਨੂੰ ਤੋੜਨ ਔਰ ਨਵਾਂ ਕਰਨ ਵਾਲਾ ਸ਼ਾਇਰ ਮੰਨਿਆ ਜਾਣਾ ਚਾਹੀਦਾ ਹੈ, ਜਿਹੜਾ ਕਿ ਆਮ ਅਜੇ ਤੱਕ ਨਹੀਂ ਮੰਨਿਆ ਜਾਂਦਾ। ਅਜੇ ਆਮ ਤੱਕ ਇਹੋ ਹੀ ਕਿਹਾ ਜਾਂਦਾ ਕਿ ਜੀ ਉਹ ਇੱਕ ਰੋਮਾਂਟਿਕ ਸ਼ਾਇਰ ਸੀਗਾ ਜਿਹੜਾ ਆਪਣਾ ਕਾਲਜਾਂ ਸਕੂਲਾਂ ਦੇ ਕੁੜੀਆਂ ਮੁੰਡਿਆਂ ਨੂੰ ਚੰਗਾ ਲੱਗਦਾ ਸੀ, ਆਵਾਜ਼ ਉਹਦੀ ਬੜੀ ਅੱਛੀ ਸੀ, ਸ਼ਕਲ ਵੀ ਸੋਹਣੀ ਸੀ ਉਹਦੀ, ਤੇ ਵਗੈਰਾ ਵਗੈਰਾ। ਪਰ ਮੇਰਾ ਨਹੀਂ ਖਿਆਲ ਇਹ ਹੈਗਾ ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਸੱਚ ਹੈਗਾ, ਕਿਉਂਕਿ ਮੈਂ ਜਦੋਂ ਪਹਿਲੀ ਵਾਰੀ ਅਮਰੀਕਾ ਆ ਕੇ ਤੇ
ਬਟਾਲਵੀ ਦੀ ਪਹਿਲੀ ਨਜ਼ਮ ਸੁਣੀ ਸੀਗੀ ਉਹਦੇ ਕੋਲੋਂ ਜਗਜੀਤ ਸਿੰਘ ਦੀ ਆਵਾਜ਼ ਵਿੱਚ, ਤੇ ਮੈਂ ਸਟਨ ਹੋ ਗਿਆ ਸਾਂ। ਤੇ ਮੈਨੂੰ ਨਹੀਂ ਸੀ ਪਤਾ ਇਹ ਬੰਦਾ ਕੌਣ ਹੈਗਾ ਹੈ, ਸੋਹਣਾ ਹੈ, ਮਾੜਾ ਹੈ, ਗਾਉਂਦਾ ਹੈ, ਨਹੀਂ ਗਾਉਂਦਾ। ਸੋ ਉਹਦੀ ਸ਼ਾਇਰੀ ਦੀ ਆਪਣੀ ਪਾਵਰ ਹੈਗੀ ਹੈ ਜਿਹੜੀ ਕਿ ਤੁਹਾਨੂੰ ਤੁਹਾਡੇ ਤੇ ਅਸਰ ਪਾਉਂਦੀ ਹੈ। ਪਰ ਉਹਦੀ ਪਾਵਰ ਜਿਹੜੀ ਹੈਗੀ ਹੈ ਉਹ ਤੁਹਾਡੇ ਅੰਦਰ ਦਾ ਆਪਣਾ ਵਿਜੋਗ ਹੈਗਾ ਹੈ, ਆਪਣਾ ਵਿਛੋੜਾ ਹੈ ਦੀ ਸੈਂਸ ਹੈਗੀ ਹੈ, ਜਿਹੜੀ ਤੁਹਾਨੂੰ ਆਮ ਜ਼ਿੰਦਗੀ ਗੁਜ਼ਾਰਦਿਆਂ ਤੁਹਾਨੂੰ ਨਹੀਂ ਪਤਾ ਲੱਗਦੀ, ਲੇਕਿਨ ਉਹ ਅੰਦਰ ਇੰਝ ਚੱਲਦੀ ਰਹਿੰਦੀ ਹੈ ਜਿਵੇਂ ਜਿਵੇਂ ਦਰਿਆ ਚੱਲਦਾ ਰਹਿੰਦਾ, ਇਵੇਂ ਤੁਹਾਡੇ ਅੰਦਰ ਉਹ ਚੱਲਦੀ ਰਹਿੰਦੀ ਹੈ। ਉਹ ਤੁਹਾਡੇ ਅੰਦਰ ਦਾ ਇੱਕ ਡੈਜ਼ਰਟ ਹੈ, ਖਲ ਹੈ ਤੁਹਾਡੇ ਅੰਦਰ, ਸਭ ਦੇ ਅੰਦਰ ਹੈ ਉਹਨੂੰ ਉੱਥੇ ਉਹ ਲੈ ਜਾਂਦਾ ਤੁਹਾਨੂੰ। ਸ਼ਿਵ ਕੁਮਾਰ ਬਟਾਲਵੀ ਤੁਹਾਡੇ ਉਸ ਦਰਿਆ ਤੀਕਰ ਤੁਹਾਨੂੰ ਲੈ ਜਾਂਦਾ ਹੈ, ਉਸ ਥਲ ਤੀਕਰ ਤੁਹਾਨੂੰ ਲੈ ਜਾਂਦਾ ਹੈ, ਔਰ ਉੱਥੇ ਫਿਰ ਤੁਹਾਨੂੰ ਉੱਥੇ ਉਹਦਾ ਨਜ਼ਾਰਾ ਕਰਵਾ ਕੇ ਤੇ ਤੁਹਾਨੂੰ ਉਹ ਦੱਸਦਾ ਕਿ ਅਸਲ ਤੇ ਇੱਥੇ ਸੀ ਤੁਸੀਂ ਅਸਲ ਤੇ ਇੱਥੇ ਰਹਿੰਦੇ ਹੋ ਜਾਂ ਇੱਥੇ ਰਹਿਣ। ਦੇਖੋ ਇਹ ਜਿਹੜੀ ਸੋਸ਼ਲ ਲਿਵਿੰਗ ਦੇ ਵਿੱਚ, ਸਮਾਜੀ ਰਹਿਤ ਬਹਿਤ ਦੇ ਵਿੱਚ ਜੋ ਤੁਸੀਂ ਆਪਣੇ ਆਪ ਨੂੰ ਜਿਹੜਾ ਮਸਰੂਫ ਕੀਤਾ ਹੋਇਆ ਹੈ, ਜਿਹੜਾ ਤੁਸੀਂ ਆਪਣੇ ਆਪ ਨੂੰ ਗਵਾਇਆ ਹੈ, ਉਹਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਡੇ ਅੰਦਰ ਦਾ ਜਿਹੜਾ ਦਰਿਆ ਤੇ ਡੈਜ਼ਰਟ ਉਹ ਕੀ ਬੋਲੀ ਬੋਲ ਰਿਹਾ ਹੈ। ਉਹ ਬੋਲੀ ਤੁਹਾਨੂੰ ਸ਼ਿਵ ਕੁਮਾਰ ਬਟਾਲਵੀ ਉਹ ਬੋਲੀ ਤੁਹਾਨੂੰ ਸੁਣਾਉਂਦਾ ਹੈ। ਇਸ ਲਈ ਤੁਸੀਂ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨੂੰ ਸੁਣਦੇ ਹੋ ਤੇ ਉਹਦੇ ਤੋਂ ਉਹਨੂੰ ਪਿਆਰ ਕਰਦੇ ਹੋ। ਕੋਈ ਗੱਲ? ਹਾਂਜੀ ਸਰ, may I speak? ਹਾਂਜੀ ਹਾਂਜੀ ਇਹ ਇੱਕ ਕੱਲ ਹੀ ਅਮਰ ਅਸੀਂ ਪੜ੍ਹਦੇ ਪਏ ਸੀ ਤੇ ਗੱਲ ਕਰਦੇ ਪਏ ਸੀ ਕਿ ਵੀ ਜਿਹੜੀ ਸਾਡੀ ਇਨਸਾਨਾਂ ਦੀ ਨਾਰਮਲ ਕੈਫੀਅਤ ਹੈਗੀ ਹੈ ਐਕਚੁਅਲੀ ਤੇ ਉਦਾਸੀ ਦੀ ਹੈ ਨਾ। ਤੁਸੀਂ ਸਵੇਰੇ ਉੱਠ ਕੇ ਕੋਈ ਇਹ ਤੇ ਨਹੀਂ ਕਹਿੰਦਾ ਕਿ ਉਹ ਅੱਜ ਮੈਂ ਬਹੁਤ ਖੁਸ਼ ਹਾਂ। ਜਿਹੜੀ ਨਾਰਮਲ ਤੁਹਾਡੀ ਜ਼ਿੰਦਗੀ ਦੀ ਕੈਫੀਅਤ ਹੈ ਦੈਟ ਮੀਨਸ ਦੈਟ ਸਮਥਿੰਗ ਇਜ਼ ਮਿਸਿੰਗ, ਕੋਈ ਚੀਜ਼ ਛੁੱਟ ਰਹੀ ਹੈ ਕਿ ਕੋਈ ਚੀਜ਼ ਤੁਹਾਡੀ ਇੱਕ ਜਿਹੜੀ ਬੇਸਲਾਈਨ ਤੁਹਾਡੀ ਕੈਫੀਅਤ ਹੁੰਦੀ ਹੈ ਉਹ ਇੱਕ ਉਦਾਸੀ ਦੀ ਨਹੀਂ ਹੁੰਦੀ। ਨਹੀਂ, ਇੱਕ ਤੇ ਜਿਹੜੀ ਤੁਸੀਂ ਸਹੀ ਕਹਿ ਰਹੇ ਹੋ, ਇੱਕ ਤੇ ਤੁਹਾਡੀ ਹੈਗੀ ਹੈ ਨਾ ਕਿ ਸਮਥਿੰਗ ਇਜ਼ ਮਿਸਿੰਗ, ਲੇਕਿਨ ਦੂਜੀ ਗੱਲ ਇਹ ਹੈਗੀ ਕਿ ਸਮਥਿੰਗ ਇਜ਼ ਫੰਡਾਮੈਂਟਲੀ ਮਿਸਿੰਗ। ਉੱਥੇ ਤੁਹਾਨੂੰ ਉਹਦੇ ਨਾਲ ਤੁਹਾਡਾ ਟਕਰਾਅ ਕਰਵਾਉਣਾ ਜਿਹੜਾ ਹੈ ਉਹ ਵੱਡੇ ਸ਼ਾਇਰ ਦਾ ਕੰਮ ਹੈ। ਇਹੀ ਗੱਲ ਇਹ ਕਹਿ ਰਹੇ ਸੀ ਕਿ ਵੀ ਪਤਾ ਨਹੀਂ ਸੀ ਕੀ ਗੱਲ ਹੈ, ਪਰ ਦੈਟ ਇਜ਼ ਇਟ ਕਿ ਤੁਸੀਂ ਆਪਣੇ ਆਪ ਤੋਂ ਵਿਛੜੇ ਹੋਏ ਹੋ ਨਾ, ਜਿਹੜੇ ਤੁਹਾਨੂੰ ਇੱਕ ਕਿ ਜਿਹੜੀ ਉਹ ਸਮਥਿੰਗ ਮਿਸਿੰਗ ਵਾਲੀ ਕਿ ਕੁਝ ਹੈ ਨਹੀਂ ਜਿਹੜਾ ਕਿ ਹੋਣਾ ਚਾਹੀਦਾ ਹੈ, ਉਹ ਤੁਹਾਡਾ ਬੇਸਲਾਈਨ ਚੱਲਦਾ ਹੈ। ਤੁਸੀਂ ਮਤਲਬ ਕਿ ਉਹਨੂੰ ਤੁਸੀਂ ਛੁਪਾਉਂਦੇ ਹੋ ਜਾਂ ਤੁਸੀਂ ਮਸਰੂਫੀਅਤ 'ਚ ਰੱਖਦੇ ਹੋ, ਪਰ ਦੈਟ ਉਹ ਪ੍ਰੈਜ਼ੈਂਟ ਹੈਗਾ। ਹਾਂਜੀ ਸੰਜੂ ਸਾਹਿਬ, ਮੈਂ ਇਜਾਜ਼ਤ ਦਿਓ ਤਾਂ ਮੈਂ ਇੱਕ ਸਵਾਲ ਪੁੱਛਾਂ? ਜੀ ਪੁੱਛੋ, ਮੈਂ ਤੇ ਇਸੇ ਲਈ ਚੁੱਪ ਕੀਤਾ ਹੈ। ਜੀ ਹਾਂਜੀ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਗੱਲ ਕਰਨੇ ਪਿਓ ਵਿਜੋਗ ਨਹੀਂ, ਵਿਛੋੜੇ ਨਹੀਂ, ਇਸ ਵਿੱਚ ਕੋਈ ਮਿਲਾਪ ਵੀ ਥਿਆ ਕਿ ਕਦੇ ਮੁੱਕੀ ਨਹੀਂ ਸਕਣਾ? ਨਹੀਂ, ਇਹਦੇ ਵਿੱਚ ਮਿਲਾਪ ਦੀ ਕੋਈ ਸੂਰਤ ਨਹੀਂ ਹੈ, ਇਹਦੇ ਚ ਹਾਸਲ ਕੁਝ ਨਹੀਂ ਹੈ। ਇਹਦੇ ਚ ਜਿਹੜਾ ਹਾਸਲ ਹੈ, ਜਿਹਨੂੰ ਵਿਛੋੜੇ ਦਾ ਜਿਹੜਾ ਹਾਸਲ ਹੈ, ਉਹ ਇੱਕ ਆਈਡੀਅਲਿਸਟ ਸੋਚ ਦੇ ਵਿੱਚ ਤੇ ਹੈ ਸੀ। ਜਿਵੇਂ ਵਾਰਿਸ ਸ਼ਾਹ ਤੋਂ ਪਹਿਲੇ ਜਿਨ੍ਹਾਂ ਲੋਕਾਂ ਨੇ ਹੀਰ ਵਾਰਿਸ ਸ਼ਾਹ ਦੀ ਕਹਾਣੀ ਲਿਖੀ ਨਾ, ਤੇ ਉਹ ਅਖੀਰ ਦੇ ਉੱਤੇ ਹੀਰ ਰਾਂਝੇ ਨੂੰ ਮਿਲਾ ਦਿੰਦੇ ਸਨ।
ਮਤਲਬ ਇੰਜ ਮਿਲਾਉਂਦੇ ਸਨ ਕਿ ਉਹਨਾਂ ਨੂੰ ਉਹ ਮਿਲਾ ਕੇ ਤੇ ਕਿਤੇ ਗਾਇਬ ਕਰ ਦਿੰਦੇ ਸਨ। ਲੇਕਿਨ ਵਾਰਿਸ ਸ਼ਾਹ ਨੇ ਆਖਰ ਦੇ ਉੱਤੇ ਉਹਨਾਂ ਦੋਵਾਂ ਦੀ ਡੈਥ ਦਿਖਾਈ। ਉਹ ਡੈਥ ਦਿਖਾਉਣ ਦਾ ਮਤਲਬ ਇਹ ਸੀਗਾ ਕਿ ਇਹ ਜਿਹੜਾ ਵਿਯੋਗ ਹੈ ਇਹ ਸੁਸਾਇਟੀ ਦੇ ਵਿੱਚ, ਇਹ ਜਿਹੜੀ ਸੁਸਾਇਟੀ ਕਲਾਸਿਸ ਦੀ ਬੇਸਿਸ ਦੇ ਉੱਤੇ ਬਣੀ ਹੈ, ਇਸ ਸੁਸਾਇਟੀ ਦੇ ਵਿੱਚ ਇਹ ਵਿਯੋਗ ਮੁੱਕ ਨਹੀਂ ਸਕਦਾ। ਇਸ ਵਾਸਤੇ ਤੁਸੀਂ ਦੇਖੋ ਕਿ ਜਿੰਨੀਆਂ ਵੀ ਇਹ ਪ੍ਰੇਮ ਕਹਾਣੀਆਂ ਨੇ, ਭਾਵੇਂ ਉਹ ਸੋਹਣੀ ਮਹੀਵਾਲ ਹੋਵੇ ਤੇ ਭਾਵੇਂ ਉਹ ਸੱਸੀ ਪੁੰਨੂ ਹੋਵੇ ਤੇ ਭਾਵੇਂ ਉਹ ਹੀਰ ਰਾਂਝਾ ਹੋਵੇ, ਉਹਨਾਂ ਦਾ ਅੰਤ ਜਿਹੜਾ ਹੈ ਉਹ ਟ੍ਰੈਜਡੀ ਹੈ, ਮੌਤ ਹੈ। ਸ਼ਿਵ ਕੁਮਾਰ ਬਟਾਲਵੀ ਦਾ ਆਪਣਾ ਅੰਤ ਵੀ ਤੇ ਤੁਸੀਂ ਦੇਖੋ ਕਿ ਉਹ ਐਨ ਭਰੀ ਜਵਾਨੀ ਦੇ ਵਿੱਚ ਮਰ ਗਿਆ। 38 ਸਾਲ ਦੀ ਉਮਰ ਕੋਮਰ ਤਾਂ ਨਹੀਂ ਹੁੰਦੀ। ਸਾਡੇ ਪੱਖ ਤੋਂ ਤੇ 38 ਸਾਲ ਦਾ ਬੰਦਾ ਅਜੇ ਨਿਆਣਾ ਹੁੰਦਾ ਹੈ, ਤੂੰ ਬੰਦਾ 38 ਸਾਲ ਦੀ ਉਮਰ 'ਚ ਮਰ ਗਿਆ, ਸ਼ਿਵ ਕੁਮਾਰ ਬਟਾਲਵੀ। ਸੋ ਇਹ ਜਿਹੜਾ ਵਿਯੋਗ ਹੈ ਇਹਦਾ ਕੋਈ ਅੰਤ ਨਹੀਂ ਹੈਗਾ। ਇਹ ਇੱਕ ਸਫ਼ਰ ਐਸਾ ਹੈ ਜਿਹੜਾ ਕਿ ਜਿਹਦਾ ਹਾਸਿਲ ਕੋਈ ਨਹੀਂ ਹੈਗਾ, ਜਿਸ 'ਚੋਂ ਲਾਭ ਕੋਈ ਨਹੀਂ ਹੈਗਾ, ਲੱਭਣਾ ਕੁਝ ਨਹੀਂ ਹੈ ਇਹਦੇ 'ਚ। ਇਹ ਗੱਲ ਜਿਹੜੀ ਹੈ ਇਹ ਬੇਸਿਕ ਹੈਗੀ। ਅੱਛਾ, ਹੁਣ ਮੈਂ ਇਹ ਜਿਹੜੀ ਪਹਿਲੀ ਉਹਦੀ ਨਜ਼ਮ ਹੈ ਜਾਂ ਗੀਤ ਹੈ, ਇਹਦੇ ਵੱਲ ਆਉਣਾ ਤੇ ਇਹਦੇ ਤੇ ਗੱਲ ਕਰਾਂਗੇ ਅਸੀਂ। ਤੁਸੀਂ ਸੁਣਿਆ ਹੀ ਹੋਣਾ ਹੈਗਾ ਗੀਤ, ਮੈਂ ਪੋਸਟ ਕੀਤਾ ਸੀ, ਇਹਦੀ ਟੈਕਸਟ ਵੀ ਪੋਸਟ ਕਰ ਦਿੱਤੀ ਗਈ ਸੀ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ। ਮਤਲਬ ਮੇਰੇ ਜਿਹੜੇ ਗੀਤ ਨੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ, ਉਹਨਾਂ ਅੱਖਾਂ ਵਿੱਚ ਵਿਛੋੜੇ ਦੀ ਰਿੜਕ ਪੈ ਰਹੀ ਹੈ। ਰਿੜਕ ਤੁਹਾਨੂੰ ਸਾਰਿਆਂ ਨੂੰ ਪਤਾ ਰਿੜਕ ਕੀ ਹੁੰਦੀ ਹੈ? ਹਾਂਜੀ ਹਾਂਜੀ ਹਾਂਜੀ। ਮਤਲਬ ਮੇਰੇ ਗੀਤਾਂ ਦੇ ਜਿਹੜੀ ਅੱਖ ਹੈ ਉਹਦੇ ਵਿੱਚ ਵਿਛੋੜੇ ਦੀ ਪੀੜ, ਰਿੜਕ ਪੈ ਰਹੀ ਹੈ। ਰਿੜਕ ਬੜੀ ਸਟਲ ਕਿਸਮ ਦੀ ਪੀੜ ਹੈ। ਇਹ ਹੁਣ ਤੁਸੀਂ ਦੇਖੋ ਕਿ ਜਿਹੜੀ ਗੀਤ ਨੇ ਉਹ ਇੱਕ ਉਹਨਾਂ ਦੀ ਇੱਕ ਆਪਣੀ ਹਸਤੀ ਹੋ ਗਈ ਹੈ। ਉਸ ਹਸਤੀ ਦੀਆਂ ਅੱਖਾਂ ਨੇ, ਉਹਨਾਂ ਅੱਖਾਂ ਵਿੱਚ ਵਿਛੋੜੇ ਦੀ ਰਿੜਕ ਪੈ ਰਹੀ ਹੈ। ਗੀਤ ਜੰਮ ਹੀ ਉੱਥੋਂ ਰਿਹਾ ਹੈ। ਗੀਤ ਜਿਹੜਾ ਹੈ ਉਹ ਜੰਮ ਨਹੀਂ ਸਕਦਾ ਜਿੰਨਾ ਚਿਰ ਤੱਕ ਵਿਛੋੜੇ ਦੀ ਰਿੜਕ ਨਾ ਹੋਵੇ। ਅਸਲ ਗੱਲ ਇਹ ਹੈਗੀ ਹੈ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨਾਨਾਂ ਵਿੱਚ ਬਿਰਹੋਂ ਦੀ। ਇਹਦੇ ਵਿੱਚ ਜਿਹੜੀ ਬਹੁਤ ਖਾਸ ਗੱਲ ਹੈ ਉਹ ਆਪ ਖੁਦ ਮਾਏ ਵਾਲੀ ਗੱਲ ਵੀ ਹੈਗੀ ਹੈ। ਇਹ ਜਿਹੜੀ ਕਹਾਣੀ ਹੈ ਮਾਏ ਵਾਲੀ, ਇਹ ਸ਼ਾਹ ਹੁਸੈਨ ਤੋਂ ਸ਼ੁਰੂ ਹੋਈ ਸੀ। ਸ਼ਾਹ ਹੁਸੈਨ ਦੀਆਂ ਕਾਫੀਆਂ ਦੇ ਵਿੱਚ ਜਿਹੜੀ ਮਾਂ ਹੈ ਉਹਨੂੰ ਬਾਰ-ਬਾਰ ਐਡਰੈਸ ਕੀਤਾ ਜਾਂਦਾ ਸੀ। ਅਗਰ ਤੁਸੀਂ ਸ਼ਾਹ ਹੁਸੈਨ ਦੀ ਕਾਫੀਆਂ ਪੜ੍ਹੋ ਨਾ, ਤੇ ਇਹਦੇ ਤੋਂ ਜਿਹੜਾ ਆਪਣਾ ਸ਼ਿਵ ਕੁਮਾਰ ਬਟਾਲਵੀ ਦੀ ਜਿਹੜੀ ਸ਼ਾਇਰੀ ਹੈ, ਜਿਹੜੀ ਪੋਇਟਰੀ ਹੈ, ਉਹ ਇੱਕ ਤਰੀਕੇ ਦੇ ਨਾਲ ਉਹਦੀ ਜਿਹੜੀ ਪਪੂਲੈਰਿਟੀ ਹੈ ਉਹ ਇਸ ਵਜ੍ਹਾ ਤੋਂ ਵੀ ਹੈ ਕਿ ਜਿਹੜੀ ਸਾਡੀ ਕਲਾਸੀਕਲ ਪੂਰੀ ਪੋਇਟਰੀ ਹੈ ਉਹਦੇ ਨਾਲ ਉਹ ਬਿਲਕੁਲ ਜੁੜੀ ਹੋਈ ਹੈ। ਉਹਦੇ 'ਚ ਉਹ ਗੁੜੀ ਹੋਈ ਹੈ, ਰਿੜਨੀ ਹੋਈ ਹੈ, ਪੱਕੀ ਹੋਈ ਹੈ ਉਹਦੇ 'ਚ। ਇਹ ਜਿਹੜੀ ਮਾਏ ਨੀ ਮਾਏ ਵਾਲੀ ਜਿਹੜੀ ਹੈ, ਇਹ ਸ਼ਾਹ ਹੁਸੈਨ ਦੀ ਜਿਹੜੀ ਕਾਫੀਆਂ ਨੇ ਉਹਨਾਂ ਵਿੱਚੋਂ ਇਹ
ਇਹ ਆਈ ਹੈ ਕਿ ਜਿਹੜੀ ਕੁੜੀ ਹੈ ਉਹ ਆਪਣੀ ਮਾਂ ਨੂੰ ਮਾਏ ਨਹੀਂ, ਮਿਸਾਲ ਦੇ ਤੌਰ ਦੇ ਉੱਤੇ ਸ਼ਾਹ ਹੁਸੈਨ ਦੀ ਕਾਫੀ ਹੈ, ਮਾਏ ਨਹੀਂ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਮਾਏ ਨਹੀਂ ਮੈਂ ਭਈ ਜਵਾਨੀ। ਮਤਲਬ ਜਿਹੜੀ ਹਰ ਦੂਜੀ ਕਾਫੀ ਹੈ ਉਹ ਮਾਂ ਦੇ ਨਾਲ ਐਡਰੈਸ ਕਰ ਰਹੀ ਹੁੰਦੀ ਹੈ ਸ਼ਾਹ ਹੁਸੈਨ ਦੀ ਪੋਥੀ ਦੇ ਵਿੱਚ, ਕਿਉਂਕਿ ਜਿਹੜੀ ਮਾਂ ਹੈ ਉਹ ਵੀ ਇੱਕ ਔਰਤ ਹੈ, ਮਾਂ ਖੁਦ ਇੱਕ ਜ਼ਨਾਨੀ ਹੈ। ਜ਼ਨਾਨੀ ਜਿਹੜੀ ਹੈ ਉਹ ਉਹ ਸਾਡੇ ਸੰਸਾਰ ਦੇ ਵਿੱਚ ਜਨਮ ਦੇਣ ਵਾਲੀ ਹੈ, ਉਹ ਕ੍ਰੀਏਟ ਕਰਨ ਵਾਲੀ ਹੈ। ਔਰ ਇਸ ਸੁਸਾਇਟੀ ਦੇ ਵਿੱਚ ਸਭ ਤੋਂ ਪਹਿਲਾਂ ਉਹਨੂੰ ਹੀ ਗੁਲਾਮ ਬਣਾਇਆ ਗਿਆ ਸੀ। ਜਦੋਂ ਸੁਸਾਇਟੀ ਜਿਹੜੀ ਹੈ ਉਹ ਕਲਾਸਿਸ ਵਿੱਚ ਵੰਡਣੀ ਦੀ ਉਹਦੀ ਸ਼ੁਰੂਆਤ ਹੋਈ ਤੇ ਸਭ ਤੋਂ ਪਹਿਲੇ ਜ਼ਨਾਨੀ ਜਿਹੜੀ ਸੀ ਉਹਨੂੰ ਮਰਦ ਨੇ ਆਪਣਾ ਗੁਲਾਮ ਬਣਾਇਆ। ਤੇ ਹੁਣ ਉਹਨਾਂ ਚਿਰ ਤੱਕ ਪੂਰੀ ਖੁੱਲ ਨਹੀਂ ਹੋਣੀ ਬੰਦੇ ਦੀ ਜਿੰਨਾ ਚਿਰ ਤੱਕ ਜ਼ਨਾਨੀ ਦੀ ਖੁੱਲ ਨਹੀਂ ਹੁੰਦੀ, ਕਿਉਂਕਿ ਉਹ ਸਭ ਤੋਂ ਬਹੁਤੀ ਗੁਲਾਮ ਬਣਾਈ ਗਈ ਹੈ। ਤੇ ਜਿਹੜੀ ਮਾਂ ਹੈ ਉਹ ਇੱਕ ਜ਼ਨਾਨੀ ਹੈ ਜਿਹਨੇ ਜਨਮਿਆ। ਤੇ ਸ਼ਾਹ ਹੁਸੈਨ ਹੋਵੇ ਤੇ ਜਾਂ ਫਿਰ ਸ਼ਿਵ ਕੁਮਾਰ ਬਟਾਲਵੀ ਹੋਵੇ, ਉਹ ਮਾਂ ਨੂੰ ਇਸ ਵਾਸਤੇ ਐਡਰੈਸ ਕਰਦੇ ਨੇ ਕਿ ਮਾਂ ਸਭ ਤੋਂ ਬਹੁਤੀ ਵਿਛੋੜੀ ਹੋਈ ਹਸਤੀ ਹੈ ਤੇ ਉਹਨੂੰ ਉਹਨਾਂ ਗੱਲਾਂ ਦਾ ਪਤਾ ਹੈ ਜਿਹੜੀਆਂ ਗੱਲਾਂ ਦੂਜਿਆਂ ਨੂੰ ਨਹੀਂ ਪਤਾ ਹੈ, ਜਿਹੜੀਆਂ ਗੱਲਾਂ ਹੋਰ ਲੋਕਾਂ ਨੂੰ ਨਹੀਂ ਪਤਾ ਹੋ ਸਕਦੀਆਂ ਜਾਂ ਉਹਨਾਂ ਦਾ ਅਹਿਸਾਸ ਨਹੀਂ ਹੋ ਸਕਦਾ, ਉਹਨਾਂ ਗੱਲਾਂ ਦਾ ਪਤਾ ਜਾਂ ਅਹਿਸਾਸ ਜਿਹੜਾ ਹੈ ਉਹ ਮਾਂ ਨੂੰ ਬਤੌਰ ਜ਼ਨਾਨੀ ਹੋਣ ਦੇ, ਬਤੌਰ ਜਨਮ ਦੇਣ ਵਾਲੀ ਦੇ ਉਹਨਾਂ ਗੱਲਾਂ ਦਾ ਪਤਾ ਹੈ। ਇਸ ਵਾਸਤੇ ਮਾਂ ਨਾਲ ਗੱਲ ਕੀਤੀ ਜਾਂਦੀ ਹੈ, ਮਾਂ ਨੂੰ ਸੁਣਾਇਆ ਜਾਂਦਾ ਹੈ ਕਿ ਤੂੰ ਸੁਣ ਮੇਰੀ ਤਕਲੀਫ ਕੀ ਹੈਗੀ ਹੈ। ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋਂ ਦੀ ਰੜਕ ਹੋਵੇ। ਮੇਰੇ ਗੀਤਾਂ ਦੀ ਜਿਹੜੇ ਅੱਖਾਂ ਨੇ ਜਿਵੇਂ ਉਹ ਦੁਨੀਆ ਨੂੰ ਤੱਕ ਰਹੇ ਨੇ, ਉਹਨਾਂ ਵਿੱਚ ਵਿਛੋੜੇ ਦੀ ਪੀੜ ਹੋ ਰਹੀ ਹੈ। ਅੱਧੀ ਅੱਧੀ ਰਾਤੀ ਉੱਠ ਰੋਣ ਪਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ। ਇਹ ਅੱਧੀ ਅੱਧੀ ਰਾਤ ਉੱਠ ਕੇ ਤੇ ਜਿਹੜੇ ਮੋਏ ਮਰ ਗਏ ਦੋਸਤ ਨੇ ਉਹਨਾਂ ਨੂੰ ਯਾਦ ਕਰਦੇ ਨੇ ਮੇਰੇ ਗੀਤ, ਤੇ ਉਸ ਕਰਕੇ ਮੈਨੂੰ ਨੀਂਦ ਨਹੀਂ ਆਉਂਦੀ। ਉਹ ਮਿੱਤਰ ਕਿਹੜੇ ਨੇ? ਇੱਕ 38 ਸਾਲ ਦਾ 36 ਸਾਲ ਦਾ ਬੰਦਾ ਸ਼ਿਵ ਕੁਮਾਰ ਬਟਾਲਵੀ, ਉਹਦੇ ਮਿੱਤਰ ਤੇ ਉਸ ਉਮਰ ਦੇ ਵਿੱਚ ਕੋਈ ਬਹੁਤੇ ਨਹੀਂ ਮਰੇ ਹੋਣਗੇ, ਕੋਈ ਇੱਕ ਅੱਧਾ ਉਹਦੀ ਜ਼ਿੰਦਗੀ 'ਚ ਮਰਿਆ ਹੋਏਗਾ। ਸਾਡੀ ਉਮਰ ਦੇ ਵਿੱਚ 70 72 74 ਦੀ ਉਮਰ ਦੇ ਵਿੱਚ ਤੇ ਅਸੀਂ ਹੁਣ ਕਹਿ ਸਕਦੇ ਹਾਂ ਕਿ ਸਾਡੇ ਬਹੁਤੇ ਯਾਰ ਮਰ ਗਏ ਨੇ, ਪਰ 38 ਸਾਲ ਦਾ ਬੰਦਾ ਤਾਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਯਾਰ ਮਰ ਗਏ ਤੇ ਇਹ ਜਿਹੜੀ ਹੈ ਮੇਰੇ ਗੀਤ ਨੇ ਇਹ ਉਹਨਾਂ ਨੂੰ ਯਾਦ ਕਰਦੇ ਨਹੀਂ। ਇਹ ਅੰਦਰ ਦੇ ਮਿੱਤਰ ਨੇ, ਅੰਦਰ ਦੇ ਜਜ਼ਬੇ ਨੇ ਬੰਦੇ ਦੇ, ਜਿਹੜੇ ਪੈਸ਼ਨਸ ਨੇ, ਕ੍ਰੀਏਟਿਵ ਡਾਇਰੈਕਸ਼ਨਸ ਨੇ, ਜਿਹੜੀਆਂ ਮਰ ਗਈਆਂ। ਤੇ ਉਹਨਾਂ ਨੂੰ ਗੀਤ ਜਿਹੜੇ ਨੇ ਉਹਨਾਂ ਮਰ ਗਿਆ ਅੰਦਰ ਦਿਆਂ ਪੈਸ਼ਨਸ ਨੂੰ, ਕ੍ਰੀਏਟਿਵ ਇਮੇਜਸ ਨੂੰ
ਕ੍ਰੀਏਟਿਵ ਕਰਨੀਆਂ ਨੂੰ ਯਾਦ ਕਰਕੇ ਰੋਂਦੇ ਨੇ। ਅਸੀਂ ਸਾਰੇ ਉਹਨਾਂ ਨੂੰ ਯਾਦ ਕਰਕੇ ਰੋਂਦੇ ਹਾਂ। ਹਰ ਸ਼ਾਇਰ, ਹਰ ਲਿਖਾਰੀ, ਹਰ ਕ੍ਰੀਏਟਿਵ ਬੰਦਾ, ਉਹ ਜਿਹੜੇ ਅੰਦਰ ਮਰ ਗਏ ਨੇ ਇਮੇਜਿਸ, ਉਹਨਾਂ ਨੂੰ ਹੀ ਯਾਦ ਕਰਕੇ ਰੋਂਦਾ ਹੈ, ਉਹਨਾਂ ਨੂੰ ਹੀ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਸ਼ਿਵ ਕੁਮਾਰ ਬਟਾਲਵੀ ਵੀ ਜਦੋਂ ਇਹ ਕਹਿੰਦਾ ਹੈ, ਅੱਧੀ ਅੱਧੀ ਰਾਤੀ ਉੱਠ ਰੋਣ ਪਏ ਮਿੱਤਰਾਂ ਨੂੰ, ਉਹ ਮਿੱਤਰ ਉਹ ਨੇ। ਉਹ ਹੋ ਸਕਦਾ ਹੈ, ਇਹ ਮੁਮਕਿਨ ਹੈ, ਪੋਸੀਬਲ ਹੈ ਕਿ ਇੱਕ ਦੋ ਬੰਦੇ ਗੁਜ਼ਰ ਗਏ ਹੋਣ ਉਹਦੀ ਜ਼ਿੰਦਗੀ ਦੇ ਵਿੱਚ, ਪਰ ਇਹ ਨਹੀਂ ਗੱਲ ਉਹ ਕਰ ਰਿਹਾ, ਇਹ ਨਹੀਂ ਹੋ ਰਹੀ ਗੱਲ। ਗੱਲ ਹੋ ਰਹੀ ਹੈ ਜਿਹੜੇ ਅੰਦਰ ਦੇ, ਜਿਹੜੇ ਅੰਦਰ ਯਾਰ ਬਣੇ ਸਨ, ਉਹ ਮਰੇ ਨੇ। ਉਹ ਹਰ ਪਲ ਇਸ ਸੁਸਾਇਟੀ ਵਿੱਚ ਰਹਿੰਦਿਆਂ ਹਰ ਪਲ ਉਹ ਮਰਦੇ ਜਾਂਦੇ ਨੇ, ਤੇ ਹਰ ਰਾਤ ਤੁਹਾਨੂੰ ਉਹਨਾਂ ਉੱਤੇ ਬੈਨ ਪਾਉਣੇ ਪੈਂਦੇ ਨੇ। ਹਰ ਸੈਂਸਿਟਿਵ ਕ੍ਰੀਏਟਿਵ ਆਦਮੀ ਨੂੰ ਉਹਨਾਂ ਮਰਿਆਂ ਦਾ ਵੈਨ ਕਰਨਾ ਪੈਂਦਾ ਹੈ। ਅੱਧੀ ਅੱਧੀ ਰਾਤੀ ਉੱਠ ਰੋਣ ਮੈਂ ਪਏ ਮਿੱਤਰਾਂ ਨੂੰ, ਮਾਏ ਸਾਨੂੰ ਨੀਂਦ ਨਾ ਪਵੇ। ਭੇਂ ਭੇਂ ਸੁਗੰਧੀਆਂ ਚ ਬੰਨਾ ਫੇ ਚਾਨਣੀ ਦੇ, ਤਾਂ ਵੀ ਸਾਡੀ ਪੀੜ ਨਾ ਸਵੇ। ਉਹ ਤੁਹਾਨੂੰ ਜਦੋਂ ਤੁਹਾਨੂੰ ਪਤਾ ਨਾ, ਇਹ ਜਿਹੜੀ ਗੱਲ ਹੋ ਰਹੀ ਹੈ ਨਾ ਅੱਖਾਂ ਦੀ, ਨੈਣਾ ਦੀ ਗੱਲ ਹੋ ਰਹੀ ਹੈ, ਤੇ ਉਹ ਉਹਨੂੰ ਕਹਿੰਦੇ ਸਨ ਅੱਖਾਂ ਆ ਜਾਣੀਆਂ, ਇਨਫੈਕਸ਼ਨ ਹੋ ਜਾਂਦੀ ਸੀ ਨਾ ਅੱਖਾਂ ਦੇ ਵਿੱਚ, ਤੇ ਉਹਦੇ ਵਿੱਚ ਫਿਰ ਆਮ ਤੌਰ ਦੇ ਉੱਤੇ ਉਹਨਾਂ ਨੂੰ ਅੱਖਾਂ ਨੂੰ, ਜੋ ਸਾਡੇ ਤੁਹਾਨੂੰ ਮੈਨੂੰ ਨਹੀਂ ਪਤਾ ਸ਼ਹਿਰਾਂ 'ਚ ਕੀ ਹੁੰਦਾ ਸੀ, ਅਸੀਂ ਪਿੰਡਾਂ 'ਚ ਕਰਦੇ ਸਾਂ ਕਿ ਅੱਖਾਂ ਦੇ ਉੱਤੇ ਆਪਣਾ ਉਹ ਲੱਸੀ 'ਚ ਭਿਉਂ ਕੇ ਜਾਂ ਪਾਣੀ 'ਚ ਭਿਉਂ ਕੇ ਤੇ ਉੱਤੇ ਫਵੇ ਰੱਖ ਲੈਂਦੇ ਸਾਂ ਅੱਖਾਂ ਦੇ ਉੱਤੇ, ਤਾਂ ਕਿ ਉਹਦੇ ਨਾਲ ਥੋੜ੍ਹੀ ਜਿਹੀ ਉਹਦੇ ਨਾਲ ਤਕਲੀਫ ਘੱਟ ਜਾਂਦੀ ਸੀਗੀ। ਤੇ ਇਹ ਕਹਿ ਰਹੇ ਨੇ ਕਿ ਮੈਂ ਆਪਣਾ ਭੇਂ ਭੇਂ ਸੁਗੰਧੀਆਂ 'ਚ, ਯਾਨੀ ਖੁਸ਼ਬੂਆਂ ਵਿੱਚ ਭਿਉਂ ਕੇ, ਤੇ ਉਹ ਜਿਹੜੇ ਫੇ ਨੇ ਚਾਨਣੀ ਦੇ, ਇੱਕ ਤੇ ਚਾਨਣੀ ਦੇ ਫੇ ਨੇ, ਦੂਜੇ ਉਹ ਖੁਸ਼ਬੂਆਂ ਵਿੱਚ ਭਿਓਏ ਨੇ, ਉਹਨਾਂ ਨੂੰ ਮੈਂ ਅੱਖਾਂ ਦੇ ਉੱਤੇ ਰੱਖਣਾ ਹੈ, ਤਾਂ ਵੀ ਸਾਡੀ ਪੀੜ ਨਾ। ਮਤਲਬ ਕੀ ਹੈ? ਮਤਲਬ ਇਹ ਹੈ ਕਿ ਅਸੀਂ ਉਹਨੂੰ, ਜਿਹੜੀ ਉਹ ਅੰਦਰ ਦਾ ਵਿਜੋਗ ਜਾਂ ਵਿਛੋੜਾ ਹੈ, ਉਹਨਾਂ ਨੂੰ, ਉਸ ਵਿਛੋੜੇ ਨੂੰ ਅਸੀਂ ਬੜੇ ਮੁਖਤਲਿਫ ਖੂਬਸੂਰਤ ਤਰੀਕਿਆਂ ਦੇ ਨਾਲ ਢੱਕਣ ਦੀ ਕੋਸ਼ਿਸ਼ ਕਰਨੀ ਹੈ, ਪਰ ਉਹ ਫੇਰ ਵੀ ਢੱਕੇ ਨਹੀਂ ਜਾਂਦੇ। ਭੇਂ ਭੇਂ ਸੁਗੰਧੀਆਂ 'ਚ ਬੰਨਾ ਫੇ ਚਾਨਣੀ ਦੇ, ਤਾਂ ਵੀ ਸਾਡੀ ਪੀੜ ਨਾ ਸਵੇ। ਪਰ ਇਹ ਜਿਹੜੀ ਸਾਰੀ ਅਸੀਂ ਉਹਨਾਂ ਦੇ ਉੱਤੇ ਵਲਾਵੇਂ ਦੇਣ ਦੀ ਕੋਸ਼ਿਸ਼ ਕਰਨੇ ਆ, ਲਫ਼ਜ਼ਾਂ ਦੇ, ਕਹਾਣੀਆਂ ਦੇ, ਜਿਹੜੇ ਅਸੀਂ ਫੇ ਭਰਨੇ ਆ, ਪਰ ਉਹ ਪੀੜ ਮੁੱਕਦੀ ਨਹੀਂ ਹੈ। ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮਾਏ, ਸਗੋਂ ਸਾਨੂੰ ਖਾਣ ਨੂੰ। ਮਤਲਬ ਇਹ ਆ, ਉਹ ਤੁਹਾਨੂੰ ਪਤਾ ਨਾ ਕਿ ਵੀ ਅੱਖ ਨੂੰ ਆਰਾਮ ਦਿਵਾਉਣ ਲਈ ਤੁਸੀਂ ਕੋਸੇ ਆਪਣੇ ਗਰਮ ਸਾਹ ਜਿਹੜੇ ਨੇ ਕੱਪੜੇ ਦੇ ਪਾ ਕੇ ਅੱਖਾਂ ਦੇ ਉੱਤੇ ਮਲਦੇ ਹੋ, ਤੇ ਉਹਦੇ ਨਾਲ ਆਰਾਮ ਆ ਜਾਂਦਾ ਹੈ। ਤੇ ਇਹ ਕਹਿ ਰਿਹਾ ਕਿ ਕੋਸੇ ਜਿਵੇਂ ਉਹ ਵੀ ਕਰਾਂ, ਤੇ ਉਹ ਅੱਗੋਂ ਸਾਨੂੰ ਲੜਨ ਨੂੰ ਪੈਂਦਾ ਹੈ। ਮਤਲਬ ਉਹਨੂੰ ਬਜਾਏ ਇਸ ਦੇ ਕਿ ਉਹਦੇ ਨਾਲ
ਬਜਾਏ ਇਸਦੇ ਕਿ ਉਹਦੇ ਨਾਲ ਕੋਈ ਆਰਾਮ ਆਵੇ, ਉਹਦੇ ਨਾਲ ਹੋਰ ਬੇਆਰਾਮੀ ਹੁੰਦੀ ਹੈ, ਉਹਦੇ ਨਾਲ ਹੋਰ ਬਹੁਤਾ ਦਰਦ ਹੁੰਦਾ ਹੈ, ਬਹੁਤਾ ਦੁੱਖ ਹੁੰਦਾ ਹੈ, ਬਹੁਤਾ ਰੋਣਾ ਹੁੰਦਾ ਹੈ। ਆਪੇ ਨਹੀਂ ਮੈਂ ਬਾਲੜੀ, ਮੈਂ ਹਾਲੇ ਆਪ ਮੱਤਾਂ ਜੋਗੀ, ਮੱਤ ਕਿਹੜਾ ਇਸ ਨੂੰ ਦੇਵੇ। ਇੱਥੇ ਹੁਣ ਫਿਰ ਇੱਕ ਹੋਰ ਆਸਣ ਤੋਂ ਸ਼ਿਵ ਕੁਮਾਰ ਬਟਾਲਵੀ ਆ ਰਿਹਾ ਹੈ ਕਿ ਮੈਂ ਤੇ ਆਪੇ ਬਹੁਤ ਛੋਟੀ ਹਾਂ ਤੇ ਮੈਨੂੰ ਤੇ ਆਪ ਅਜੇ ਅਕਲ ਦੇਣ ਦੀ ਲੋੜ ਹੈ, ਕੋਈ ਮੈਨੂੰ ਅਕਲ ਦੇਣ ਵਾਲਾ ਹੋਵੇ, ਕਿਉਂਕਿ ਮੈਂ ਅਜੇ ਇੰਨੀ ਨਿਆਣੀ ਹਾਂ ਕਿ ਮੈਨੂੰ ਪੂਰੀ ਸਮਝ ਨਹੀਂ ਹੈਗੀ। ਤੇ ਮੈਂ ਇਹਨੂੰ ਕਿਵੇਂ ਮੱਤ ਦਿਆਂ? ਇਹ ਜਿਹੜਾ ਮੇਰਾ ਆਸ਼ਿਕ ਹੈ, ਇਹ ਜਿਹੜੇ ਮੇਰੇ ਨੈਣਾਂ ਦੇ ਵਿੱਚ ਵਸਦਾ ਹੈ, ਇਹਨੂੰ ਕਿਹੜਾ ਅਕਲ ਦੇਵੇ? ਆਖ ਸੁਣੀ ਮਾਏ ਇਹਨੂੰ ਰੋਵੇ ਬੁੱਲ ਚਿੱਥ ਕੇ ਨਹੀਂ, ਜੱਗ ਕਿਤੇ ਸੁਣ ਨਾ ਲਵੇ। ਇਹਨੂੰ ਕਹੋ ਕਿ ਇਹਨੂੰ ਮੱਤ ਦਿਓ, ਮੈਨੂੰ ਤਾਂ ਮੱਤ ਨਹੀਂ ਹੈਗੀ, ਮੈਨੂੰ ਤੇ ਆਪ ਅਜੇ ਮੈਂ ਕੱਚੀ ਹਾਂ, ਅਕਲ ਦੀ ਲੋੜ ਹੈ ਮੈਨੂੰ, ਪਰ ਇਹਨੂੰ ਕਿਹੜਾ ਮੱਤ ਦੇਵੇ ਕਿ ਇਹ ਜਿਹੜਾ ਇਹ ਰੋ ਰਿਹਾ ਹੈ, ਇਹ ਜਿਹੜੇ ਵੈਣ ਪਾ ਰਿਹਾ ਹੈ, ਇਹਨੂੰ ਕਹੋ ਕਿ ਬੁੱਲ ਚਿੱਥ ਕੇ ਚੁੱਪ ਕਰਕੇ ਵੈਣ ਪਾਵੇ, ਉੱਚੀ ਉੱਚੀ ਵੈਣ ਨਾ ਪਾਵੇ, ਕਿਉਂਕਿ ਜੇ ਇਹਨੇ ਉੱਚੀ ਉੱਚੀ ਵੈਣ ਪਾਏ ਤੇ ਫਿਰ ਦੁਨੀਆ ਨੇ ਸੁਣ ਲੈਣੇ ਨੇ ਉਹ ਵੈਣ, ਤੇ ਦੁਨੀਆ ਨੇ ਜਦੋਂ ਉਹ ਵੈਣ ਸੁਣ ਲੈਣੇ ਨੇ ਤੇ ਦੁਨੀਆ ਨੇ ਉਹਨਾਂ ਨੂੰ ਚੰਗਾ ਨਹੀਂ ਸਮਝਣਾ, ਸਜ਼ਾ ਦੇਣੀ ਹੈ ਦੁਨੀਆ। ਸੋ ਲੇਕਿਨ ਇਹ ਹੈ ਕਿ ਇਹ ਜਿਹੜੀ ਬਾਲੜੀ ਅੰਦਰ ਬੈਠੀ ਹੈ, ਸ਼ਿਵ ਕੁਮਾਰ ਬਟਾਲਵੀ ਜਿਹੜੀ ਬਾਲੜੀ ਦੀ ਅੱਖ ਨਾਲ ਬਾਲੜੀ ਹੋ ਗਿਆ, ਤੇ ਗੀਤ ਜਿਹੜੇ ਨੇ ਉਹ ਆਸ਼ਿਕ ਹੋ ਗਏ ਨੇ, ਉਸ ਬਾਲੜੀ ਦੇ ਆਸ਼ਿਕ ਹੋ ਗਏ ਨੇ, ਤੇ ਉਹਨਾਂ ਨੂੰ ਉਹ ਕਹਿ ਰਿਹਾ ਹੈ ਕਿ ਇਹਨਾਂ ਨੂੰ ਕਹੋ ਕਿ ਇਹ ਬੁੱਲਾਂ ਨੂੰ ਚਿੱਥ ਕੇ ਰੱਖਣ, ਉੱਚੀ ਉੱਚੀ ਨਾ ਰੋਣ, ਨਹੀਂ ਤੇ ਦੁਨੀਆ ਨੇ ਸੁਣ ਲੈਣਾ, ਤੇ ਜੇ ਦੁਨੀਆ ਨੇ ਸੁਣ ਲਿਆ ਤੇ ਦੁਨੀਆ ਤੇ ਉਹੀ ਕਰਦੀ ਹੈ ਜੋ ਦੁਨੀਆ ਨੂੰ ਵਾਰਾ ਖਾਂਦਾ ਹੈ, ਤੇ ਉਹ ਕੋਈ ਬਹੁਤ ਚੰਗਾ ਨਹੀਂ ਹੁੰਦਾ। ਆਖ ਸੁਣੀ ਮਾਏ, ਆਖ ਸੁਣੀ ਖਾਏ, ਟੁਕ ਹਿਜਰਾਂ ਦਾ ਪੱਕਿਆ, ਲੇਖਾਂ ਦੇ ਨੀ ਪੁੱਠੜੇ ਤਵੇ। ਇਹਨੂੰ ਆਖ ਕੇ ਇਹ ਉਹ ਰੋਟੀ ਖਾਵੇ ਜਿਹੜੀ ਹਿਜਰ ਦੀ ਪੱਕੀ ਹੋਈ ਹੈ, ਤੇ ਕਿਸਮਤ ਜਿਹੜੀ ਹੈ ਲੇਖਾਂ ਦੇ ਨੇ ਪੁੱਠੜੇ ਤਵੇ, ਜਿਹੜੇ ਲੇਖ ਨੇ ਕਿਸਮਤ ਜਿਹੜੀ ਹੈ ਉਹਦਾ ਤਵਾ ਜਿਹੜਾ ਹੈ ਉਹ ਪੁੱਠਾ ਹੁੰਦਾ ਹੈ, ਉਹ ਸਿੱਧਾ ਤਵਾ ਨਹੀਂ ਹੁੰਦਾ, ਤੇ ਉਸ ਪੁੱਠੇ ਤਵੇ ਦੇ ਉੱਤੇ ਜਿਹੜੀ ਰੋਟੀ ਪੱਕਣੀ ਹੈ, ਉਹ ਹਿਜਰ ਦੀ ਰੋਟੀ ਜਿਹੜੀ ਪੱਕਣੀ ਆ ਉਹ ਇਹ ਖਾਵੇ। ਆਖ ਸੁਣੀ ਖਾਏ, ਟੁਕ ਹਿਜਰਾਂ ਦਾ ਪੱਕਿਆ, ਲੇਖਾਂ ਦੇ ਨੀ ਪੁੱਠੜੇ ਤਵੇ, ਚੱਟ ਲੈ ਤਰੇਲ ਨੀ ਗਮਾਂ ਦੇ ਗੁਲਾਬ ਤੋਂ ਨੀ, ਕਾਲਜੇ ਨੂੰ ਚੱਟ ਲੈ ਤਰੇਲ ਲੂਣੀ, ਗਮਾਂ ਦੇ ਗੁਲਾਬ ਤੋਂ ਨੀ, ਕਾਲਜੇ ਨੂੰ ਹੌਸਲਾ ਰਵੇ। ਇਹ ਵੈਸੇ ਜਿਹੜੀ ਇਹ ਸਾਰੀ ਇਸ ਗੀਤ ਦੇ ਵਿੱਚ ਇਹ ਜਿਹੜੀ ਦੋ ਲਾਈਨਾਂ ਨੇ ਇਹ ਮੈਨੂੰ ਮਾੜੀਆਂ, ਇਹ ਮੈਨੂੰ ਲੱਗਦਾ ਭਰਤੀਆਂ ਨੇ, ਲੇਕਿਨ ਇਹ ਕਿ ਚਲੋ ਠੀਕ ਹੈ, ਉਹ ਹੁੰਦਾ ਹੈ, ਸ਼ਾਇਰੀ ਲਿਖਦਿਆਂ ਇਹ ਵੀ ਹੁੰਦਾ ਹੈ। ਪਰ ਆਖ ਸੁਣੀ ਖਾਏ, ਖਾ ਲੈ ਟੁੱਕ ਹਿਜਰਾਂ ਦਾ ਪੱਕਿਆ, ਲੇਖਾਂ ਦੇ ਨੇ ਪੁੱਠੜੇ ਤਵੇ। ਇਹ ਜਿਹੜੇ ਸਭ ਬੰਦੇ ਦੇ ਜਿਹੜੇ ਲੇਖ ਹੀ ਹੈ ਬੰਦੇ ਦਾ,
मतलब ਅਸੀਂ ਲੇਖਾਂ ਦੀ ਗੱਲ ਕਰਨੇ ਨਾ। ਲੇਖ ਕੀ ਹੈ ਬੰਦੇ ਦਾ? ਲੇਖ ਜਿਹੜਾ ਸੁਸਾਇਟੀ ਨੇ ਡਿਟਰਮਨ ਕਰ ਦਿੱਤਾ ਰਸਤਾ ਤੁਹਾਡੇ ਜੰਮਣ ਤੋਂ ਪਹਿਲੇ ਹੀ, ਕਿ ਤੁਸੀਂ ਇਵੇਂ ਜੰਮਣਾ ਹੈ, ਇਵੇਂ ਤੁਸੀਂ ਵਧਣਾ ਹੈ, ਇਵੇਂ ਤੁਸੀਂ ਤੁਹਾਡੇ ਵਿਆਹ ਹੋਣੇ ਨੇ, ਇਵੇਂ ਤੁਸੀਂ ਨਿਆਣੇ ਜੰਮਣੇ ਨੇ, ਇਵੇਂ ਤੁਸੀਂ ਮਰ ਜਾਣਾ। ਉਹ ਤੁਹਾਡਾ ਲੇਖ ਹੈਗਾ। ਲੇਖ ਕਿਸੇ ਨੇ ਨਹੀਂ ਲਿਖਿਆ ਹੈ, ਲੇਖ ਸੁਸਾਇਟੀ ਨੇ ਤੁਹਾਡੇ ਲਈ ਲਿਖਿਆ ਹੈ। ਲਿਹਾਜ਼ਾ ਇਹ ਜਿਹੜੀ ਟ੍ਰੈਡੀਸ਼ਨਲ ਲੇਖ ਦੇ ਮਤਲਬ ਨੇ, ਉਹਨਾਂ ਨੂੰ ਵੀ ਦੁਬਾਰਾ ਤੋਂ ਸੋਚੋ। ਇੱਥੇ ਵੀ ਜਿਹੜੇ ਲੇਖ ਨੇ, ਆਖ ਸੁਣੀ ਖਾਏ ਟੁਕ ਹਿਜਰਾ ਦਾ ਪੱਕਿਆ, ਲੇਖਾਂ ਦੇ ਨੇ ਪੁੱਠੜੇ ਤਵੇ। ਲੇਖ ਜਿਹੜੇ ਨੇ ਉਹਨਾਂ ਦਾ ਤਵਾ ਪੁੱਠਾ ਹੈ, ਸਿੱਧਾ ਨਹੀਂ ਹੈਗਾ। ਉਹਨਾਂ ਉੱਤੇ ਹਿਜਰ ਦੀ ਰੋਟੀ ਜਿਹੜੀ ਪੱਕਦੀ ਹੈ, ਉਹਨਾਂ ਨੂੰ ਇਹ ਖਾਵੇ। ਕਿਹੜਿਆਂ ਸਪੇਰਿਆਂ ਤੋਂ ਮੰਗਾ ਕੁੰਜੀ ਮੇਲ ਦੀ ਮੈਂ, ਮੇਲ ਦੀ ਕੋਈ ਕੁੰਜ ਦਵੇ। ਉਹ ਤੁਹਾਨੂੰ ਪਤਾ ਨਾ ਕਿ ਉਹ ਜਿਹੜੇ ਸੱਪ ਜਿਹੜਾ ਹੁੰਦਾ ਨਾ, ਉਹਨਾਂ ਦੇ ਉਹ ਸੱਪ ਜਿਹੜਾ ਹੈ ਉਹਦੀ ਕੁੰਜ ਹੁੰਦੀ ਹੈ, ਉਹਦੀ ਜਿਹੜੀ ਉਹਦੀ ਕੀ ਉਹਨੂੰ ਕਹਿੰਦੇ ਨੇ, ਉੱਤੋਂ ਜਿਹੜੀ ਉਹਦੀ ਨਿਕਲਦੀ ਹੈ ਨਾ, ਉਹ ਸਕਿਨ ਹੈ ਸਕਿਨ ਜਿਹੜੀ ਹੈ ਨਾ, ਉਹ ਸੜ ਜਾਂਦਾ ਹੈ ਨਾ ਉਹ। ਤੇ ਉਹ ਤੁਹਾਨੂੰ ਉਹ ਤੁਸੀਂ ਕਹਿੰਦੇ ਨੇ ਜੀ, ਉਹ ਅੱਖਾਂ ਨੂੰ, ਅੱਖਾਂ ਦੇ ਉੱਤੇ ਮਲੋ ਨਾ, ਤੇ ਤੁਹਾਨੂੰ ਪਤਾ ਨਹੀਂ ਕੀ ਨਜ਼ਰ ਆ ਜਾਂਦਾ, ਤੇ ਤੁਹਾਨੂੰ ਮੇਲ ਹੋ ਜਾਂਦਾ ਤੁਹਾਡਾ ਆਪਣੇ ਜਿਹਦੇ ਨਾਲ ਵੀ ਤੁਸੀਂ ਮੇਲ ਕਰਨਾ ਹੁੰਦਾ ਹੈ। ਤੇ ਇੱਥੇ ਇਹੋ ਹੀ ਕਹਿ ਰਿਹਾ ਕਿ ਕਿਹੜਿਆਂ ਸਪੇਰਿਆਂ ਨੂੰ, ਕਿਹੜਿਆਂ ਸਪੇਰਿਆਂ ਤੋਂ ਮੰਗਾ ਕੁੰਜੀ ਮੇਲ ਦੀ ਮੈਂ, ਯਾਨੀ ਮਿਲਾਪ ਦੀ ਸਕੁੰਜ ਕਿਹਦੇ ਕੋਲੋਂ ਮੱਲਾਂ, ਮੇਲ ਦੀ ਕੋਈ ਕੁੰਜ ਦਵੇ। ਕਿਹੜਾ ਇਹਨਾਂ ਦਮਾਂ ਦੀਆਂ ਲੋਭੀਆਂ ਦੇ ਦਰਾਂ ਉੱਤੇ। ਅੱਛਾ, ਹੁਣ ਇਹ ਜਿਹੜਾ ਨਾ, ਕਿਹੜਾ ਇਹਨਾਂ ਲੋਭੀਆਂ ਦੇ ਦਮਾਂ ਦੀਆਂ ਦਰਾਂ ਉੱਤੇ ਖੜਾ ਵਾਂਗ ਜੋਗੀਆਂ ਰਵੇ। ਇਹ ਜਿਹੜੇ ਦਮ ਜਿਹੜਾ ਹੈ ਨਾ, ਦਮ ਦਾ ਮਤਲਬ ਸਾਹ ਵੀ ਹੈ, ਦਮ ਦਾ ਮਤਲਬ ਜਾਦੂ ਵੀ ਹੈ, ਦਮ ਦਰੂਦ ਜਿਹਨੂੰ ਅਸੀਂ ਕਹਿੰਦੇ ਹਾਂ। ਦਮ ਦਾ ਮਤਲਬ ਦੌਲਤ ਵੀ ਹੈ। ਇਹਦੇ ਕਈ ਮਤਲਬ ਨੇ ਦਮ ਦੇ। ਤੇ ਲੋਭੀ ਦਾ ਮਤਲਬ ਤੇ ਲਾਲਚੀ ਹੈ ਨਾ। ਤੇ ਇਹ ਇਨੀ ਜਿਹੜੀ ਮੈਨੂੰ ਫੌਰੀ ਤੌਰ ਦੇ ਉੱਤੇ ਹਿੱਟ ਕਰਦੀ ਹੈ ਜਿਹੜੀ ਗੱਲ, ਜਦੋਂ ਇਹਨਾਂ ਲਾਈਨਾਂ ਤੋਂ ਕਿ ਮੈਂ ਦਮ ਦੇ ਕੀ ਮਤਲਬ ਕੱਢਾਂ, ਤੇ ਉਹ ਇਹ ਹੈਗੀ ਹੈ ਕਿ ਇਹ ਜਿਹੜੀ ਜ਼ਿੰਦਗੀ ਦੀ ਲਾਲਚ ਕਰਨ ਵਾਲੇ ਲੋਕ ਨੇ, ਜ਼ਿੰਦਗੀ ਦਾ ਸਿਰ ਲਾਲਚ, ਹਰ ਤਰੀਕੇ ਦੇ ਨਾਲ ਜ਼ਿੰਦਾ ਰਹਿਣਾ, ਭਾਵੇਂ ਜ਼ਲੀਲ ਹੋ, ਭਾਵੇਂ ਖਾਰ ਹੋ, ਭਾਵੇਂ ਜੋ ਵੀ ਹੋ, ਪਰ ਜ਼ਿੰਦਾ ਰਹਿਣਾ। ਇਹ ਜਿਹੜਾ ਲਾਲਚ ਹੈ, ਇਹਦੇ ਦਰਵਾਜ਼ੇ ਦੇ ਉੱਤੇ ਕੌਣ ਖੜਾ ਹੋਵੇ? ਯਾਨੀ ਮੈਨੂੰ ਇਹ ਲੱਗਦਾ ਹੈ ਕਿ ਇਹ ਕਿਹਾ ਜਾ ਰਿਹਾ ਹੈ, ਲੇਕਿਨ ਇਹਦੀਆਂ ਹੋਰ ਵੀ ਕਈ ਇੰਟਰਪ੍ਰੀਟੇਸ਼ਨ ਹੋ ਸਕਦੀਆਂ ਨੇ। ਪੀੜੇ ਨਹੀਂ ਪੀੜੇ, ਇਹ ਪਿਆਰ ਐਸੀ ਤਿਤਲੀ ਹੈ ਜਿਹੜੀ ਸਦਾ ਸੂਲ ਤੇ ਪਵੇ। ਦੇਖੋ, ਜਿਹੜਾ ਗੁਲਾਬ ਹੁੰਦਾ ਹੈ ਨਾ, ਉਹਦਾ ਫੁੱਲ ਹੁੰਦਾ ਹੈ, ਤੇ ਫੁੱਲ ਦੇ ਨਾਲ ਕੰਡਾ ਹੁੰਦਾ ਹੈ, ਤੇ ਜਿਹੜਾ ਸਭ ਤੋਂ ਵੱਡਾ ਮੋਟਾ ਕੰਡਾ ਹੁੰਦਾ ਨਾ, ਉਹਨੂੰ ਸੂਲ ਕਿਹਾ ਜਾਂਦਾ ਹੈ। ਕਮਾਲ ਦੀ ਇਹਦੀ ਇਮੇਜਰੀ ਹੈ ਸ਼ਿਵ ਕੁਮਾਰ ਬਟਾਲਵੀ ਦੀ, ਮਤਲਬ ਜਿਹੜੀ ਬੜੀ ਯੂਨੀਕ ਜਿਹੀ ਇਮੇਜਰੀ ਹੈ। ਪੀੜੇ ਨਹੀਂ ਪੀੜੇ, ਇਹ ਪਿਆਰ ਐਸੀ ਤਿਤਲੀ ਹੈ ਜਿਹੜੀ ਸਦਾ ਸੂਲ ਤੇ ਹੋਵੇ। ਇਹ ਫੁੱਲ ਆਮ ਤੌਰ ਤੇ ਫੁੱਲ ਤੇ ਬਹਿੰਦੀ ਹੈ ਨਾ, ਪਰ ਪਿਆਰ ਐਸੀ ਤਿਤਲੀ ਹੈ ਜਿਹੜੀ ਫੁੱਲ ਦੀ ਬਜਾਏ ਕੰਡੇ ਉੱਤੇ ਜਾ ਕੇ ਬਹਿੰਦੀ ਹੈ। ਪਿਆਰ ਐਸਾ ਭੋਰ ਹੈ ਨਹੀਂ, ਭੰਵਰਾ ਐਸਾ ਹੈ ਜਿਹਦੇ ਕੋਲੋਂ ਵਾਸ਼ਨਾ ਵੀ, ਯਾਨੀ ਖੁਸ਼ਬੂ ਵੀ ਲੱਖਾਂ ਕੋਹਾਂ ਦੂਰ ਹੀ ਰਹੇ। ਮਤਲਬ
ਜਿਹੜਾ ਪਿਆਰ ਹੈ ਇਹ ਐਸਾ ਭੰਵਰਾ ਹੈ ਜਿਹਦੇ ਕੋਲੋਂ ਖੁਸ਼ਬੂ ਲੱਖਾਂ ਕੋਹਾਂ ਦੂਰ ਰਹਿੰਦੀ ਹੈ। ਅਗਲਾ ਵੀ ਮੈਂ ਅਗਲਾ ਵੀ ਜਿਹੜਾ ਅੰਤਰਾ ਉਹ ਪੜ੍ਹ ਕੇ ਫਿਰ ਕਰਨਾ ਹੈ। ਪਿਆਰ ਉਹ ਮਹੱਲ ਹੈ ਨਹੀਂ ਜਿਹਦੇ ਵਿੱਚ ਪੰਖੂਆਂ ਦੇ ਬਾਝ ਕੋਈ ਹੋਰ ਨਾ ਰਵੇ। ਪਿਆਰ ਉਹ ਮਹੱਲ ਹੈ ਜਿਹੜਾ ਉਜੜਿਆ ਹੈ, ਉਹਦੇ 'ਚ ਸਿਰਫ ਜਿਹੜੇ ਬਰਡਸ ਨੇ, ਪੱਖੂ ਨੇ, ਉਹਨਾਂ ਨੇ ਆਪਣੇ ਆਲਣੇ ਬਣਾਏ ਹੋਏ ਨੇ। ਪਿਆਰ ਐਸੇ ਆਂਗਣਾ ਹੈ, ਐਸਾ ਯਾਰਡ ਹੈ, ਤੁਹਾਡਾ ਹਾਊਸ ਯਾਰਡ ਹੈ, ਜਿਹਦੇ ਵਿੱਚ ਵਸਲਾਂ ਦਾ, ਮਿਲਾਪ ਦਾ, ਜਿਸ ਤਰ੍ਹਾਂ ਨਾ ਪਲੰਗ ਡਵੇ। ਪਿਆਰ ਉਹ ਐਸਾ ਆਂਗਣ ਹੈ ਜਿਹਦੇ ਵਿੱਚ ਵਸਲ ਨਹੀਂ ਹੁੰਦਾ, ਵਸਲ ਦਾ ਪਲੰਗ ਨਹੀਂ ਡਹਿੰਦਾ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਨਾ ਮੈਂ ਤੁਹਾਡੇ ਨਾਲ, ਕਿ ਉਹ ਡੈਜ਼ਰਟ ਹੈ, ਉਹ ਦਰਿਆ ਹੈ ਜਿਹਦਾ ਅੰਤ ਕੋਈ ਨਹੀਂ ਹੈਗਾ, ਜਿਹਦੇ 'ਚ ਹਾਸਲ ਆਖਰ ਦੇ ਉੱਤੇ ਜਿਹੜਾ ਜਿਹਨੂੰ ਅਸੀਂ ਹਾਸਲ ਕਰਨੇ ਹਾਂ ਦੁਨੀਆਦਾਰੀ ਦੇ ਹਿਸਾਬ ਨਾਲ, ਉਹਦੇ ਵਿੱਚ ਹਾਸਲ ਨਹੀਂ ਹੈਗਾ। ਇਹ ਉੱਥੇ ਐਗਜ਼ੈਕਟਲੀ ਇਹ ਉਹ ਗੱਲ ਕਰ ਰਿਹਾ ਹੈ ਕਿ ਪਹਿਲੇ ਤੇ ਉਸ ਨੂੰ ਉਹਨੇ ਕਿਹਾ ਫੁੱਲ ਦੇ ਹਵਾਲੇ ਨਾਲ, ਫਿਰ ਹੁਣ ਮਹੱਲ ਦੇ ਹਵਾਲੇ ਨਾਲ, ਕਿ ਇਹ ਐਸਾ ਮਹੱਲ ਹੈ ਜਿਹਦੇ ਵਿੱਚ ਸਿਰਫ ਵਾਈਲਡ ਬਰਡਸ ਰਹਿੰਦੇ ਨੇ, ਜਾਂ ਉਹਦੇ ਵਿੱਚ ਤੇ ਉਹਦੇ ਵਿੱਚ ਵਸਲ ਦਾ ਪਲੰਗ ਨਹੀਂ ਡਹਿੰਦਾ। ਮਿਲਾਪ ਨਹੀਂ, ਮਿਲਾਪ ਦੀ ਮੰਜੀ ਉਹਦੇ ਵਿੱਚ ਪਾ ਕੇ ਸੌਂਦਾ ਨਹੀਂ ਆਸ਼ਿਕ ਮਸ਼ੂਕ, ਬਲਕਿ ਉਹ ਵਿਜੋਗ ਹੀ ਰਹਿੰਦਾ ਹੈ ਉਹਦੇ ਵਿੱਚ। ਆਖ ਮਾਏ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਦੇ, ਉੱਚੀ ਉੱਚੀ ਨਾਂ ਨਾ ਲਵੇ। ਮਤੇ ਸਾਡੇ ਮੋਇਆਂ ਪਿੱਛੋਂ ਜੱਗ ਸ਼ਰੀਕੜਾ ਨਹੀਂ, ਗੀਤਾਂ ਨੂੰ ਵੀ ਚੰਦਰਾ ਕਵੇ। ਇਹ ਫਿਰ ਉਹੀ ਗੱਲ ਆਈ ਕਿ ਕਹੋ ਕਿ ਉੱਚੀ ਉੱਚੀ ਨਾਂ ਮਿੱਤਰਾਂ ਦੇ ਨਾਲ ਲਵੇ। ਤੇ ਨਹੀਂ ਤੇ ਇਹ ਜਿਹੜਾ ਦੁਨੀਆ ਹੈ ਇਹ ਸਾਡੀ ਸ਼ਰੀਕ ਹੈ। ਤੁਹਾਨੂੰ ਪਤਾ ਨਾ ਸ਼ਰੀਕਾ ਇਹ ਹੁੰਦਾ ਹੈ ਕਿ ਸ਼ਰੀਕਾ ਜਿਹੜਾ ਹੁੰਦਾ ਨਾ, ਉਹ ਹੁੰਦਾ ਹੈ ਕਿ ਤੁਹਾਡੀ ਫੈਮਿਲੀ, ਐਕਸਟੈਂਡਡ ਫੈਮਿਲੀ ਦਾ ਹਿੱਸਾ ਹੁੰਦਾ ਹੈ, ਤੇ ਤੁਹਾਡੇ ਨਾਲ ਉਹਨਾਂ ਦੀ ਰਾਈਵਲਰੀ ਵੀ ਹੁੰਦੀ ਹੈ, ਤੇ ਤੁਹਾਡੇ ਨਾਲ ਉਹਨਾਂ ਦਾ ਜੋ ਪਿਆਰ ਵੀ ਹੁੰਦਾ ਹੈ। ਇਹ ਜਿਹੜਾ ਜੱਗ ਹੈ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਕਿ ਜਿਹਦੇ ਨਾਲ ਸਾਡਾ ਸ਼ਰੀਕਾ ਹੈ। ਤੇ ਸ਼ਰੀਕ ਜਿਹੜੇ ਨੇ ਉਹ ਹੋਰ ਕੋਈ ਭਾਵੇਂ ਬੋਲੀ ਮਾਰੇ ਜਾਂ ਨਾ ਮਾਰੇ, ਟਾਂਟ ਕਰੇ ਜਾਂ ਨਾ ਕਰੇ, ਪਰ ਸ਼ਰੀਕ ਜ਼ਰੂਰ ਤੁਹਾਨੂੰ ਟਾਂਟ ਕਰਦੇ ਨੇ। ਤੇ ਇੱਥੇ ਵੀ ਜਿਹੜੀ ਕਹੀ ਜਾ ਰਹੀ ਹੈ ਗੱਲ, ਉਹ ਇਹੋ ਹੀ ਹੈ ਕਿ ਇਹ ਜਿਹੜਾ ਜੱਗ ਹੈ ਇਹ ਤੇ ਵਿਚਾਰੇ ਇਹ ਜਿਹੜੇ ਮੇਰੇ ਗੀਤ ਨੇ, ਇਹਨਾਂ ਨੂੰ ਵੀ ਚੰਦਰਾ ਕਵੇਗਾ। ਚੰਦਰੇ ਦਾ ਚੰਦਰਾ ਬੜਾ ਇਹ ਮੇਰੇ ਖਿਆਲ ਦੇ ਵਿੱਚ ਸਭ ਤੋਂ ਸ਼ਿਵ ਕੁਮਾਰ ਜ਼ਿਆਦਾ ਜਿਹੜਾ ਚੰਦਰੇ ਦਾ ਲਫ਼ਜ਼ ਹੈ, ਸਭ ਤੋਂ ਜ਼ਿਆਦਾ ਇਹ ਸ਼ਿਵ ਕੁਮਾਰ ਬਟਾਲਵੀ ਨੇ ਯੂਜ਼ ਕੀਤਾ ਹੈ। ਚੰਦਰੇ ਦਾ ਜਾਂ ਚੰਦਰੀ ਦਾ ਲਫ਼ਜ਼ ਇੰਨਾ ਕਿਸੇ ਨੇ ਵੀ ਨਹੀਂ ਯੂਜ਼ ਕੀਤਾ ਜਿੰਨਾ ਸ਼ਿਵ ਕੁਮਾਰ ਬਟਾਲਵੀ ਨੇ। ਤਕਰੀਬਨ ਮੇਰਾ ਖਿਆਲ ਹੈ ਕਿ ਹਰ ਗੀਤ ਦੇ ਵਿੱਚ ਕਿਤੇ ਨਾ ਕਿਤੇ ਚੰਦਰਾ ਜ਼ਰੂਰ ਆ ਜਾਂਦਾ ਹੈ। ਹੱਤਾ ਕਿ ਉਹ ਜਿਹੜੀ ਹੈਗੀ ਹੈ, ਇੱਕ ਮੇਰੀ ਅੱਖ ਕਾਸਣੀ, ਦੂਜਾ ਰਾਤ ਦੇ ਹਨੇਰੇ ਨੇ ਮਾਰਿਆ, ਤੇ ਉਹਦੇ ਵਿੱਚ ਵੀ ਚੰਦਰੇ ਦਾ, ਚੰਦਰੀ, ਇੱਕ ਮੇਰੀ ਸੱਸ ਚੰਦਰੀ, ਉਹ ਵੀ ਉਹਦੇ 'ਚ ਵੀ ਇਹਦਾ ਜ਼ਿਕਰ ਹੈਗਾ। ਇਹ ਬੜਾ ਉਹਦਾ ਫੇਵਰਟ ਲਫ਼ਜ਼ ਹੈ ਚੰਦਰਾ। ਤੇ ਚੰਦਰਾ ਬੜਾ ਲਫ਼ਜ਼ ਅਜੀਬ ਹੈ ਕਿ ਭੈੜਾ ਤੁਸੀਂ ਕਹਿ ਰਹੇ ਹੋ, ਲੇਕਿਨ ਬੜਾ ਸਟਲੀ ਭੈੜਾ ਕਹਿ ਰਹੇ ਹੋ। ਤੇ ਇੰਦਾ ਇਹ ਗੀਤ ਹੋਰ ਕੋਈ ਤੁਸੀਂ, ਹੁਣ ਮੈਂ ਤੇ ਬਹੁਤ ਬੋਲ ਲਿਆ, ਹੁਣ ਤੁਸੀਂ ਮੈਨੂੰ ਦੱਸੋ ਕਿ ਇਸ ਤੁਹਾਨੂੰ ਗੀਤ 'ਚ ਕੀ ਲੱਭਾ ਹੈ। ਹਾਂਜੀ
ਸਰ ਜੀ ਮੈਂ ਪੁੱਛਾਂ ਜੀ, ਹਾਂਜੀ ਪੁੱਛੋ। ਇੱਕ ਜਿਹੜਾ ਪੁੱਠੜਾ ਤਵਾ ਆ, ਉਹ ਪੁੱਠੜਾ ਤਵੇ ਦਾ ਕੀ ਮਤਲਬ ਹੁੰਦਾ ਐਗਜ਼ੈਕਟਲੀ? ਪੁੱਠਾ ਤਵਾ ਤੇ ਹੋ ਗਿਆ, ਮਤਲਬ ਉਹਦਾ ਕੋਈ ਮਤਲਬ ਹੈਗਾ? ਵੈਸੇ ਜਿਹੜਾ ਤਵਾ ਉਹਨੂੰ ਪੁੱਠਾ ਕੀਤਾ ਹੈ ਨਾ ਉਹਨੇ, ਉਹਦਾ ਮਤਲਬ ਤੇ ਇਹ ਹੈ ਕਿ ਇੱਕ ਤੇ ਹਿਜਰੀ ਰੋਟੀ ਪੱਕ ਰਹੀ ਹੈ ਜੀ। ਤੇ ਉਹ ਜਿਹੜੇ ਲੇਖ ਨੇ ਉਹਨਾਂ ਨੇ ਤਵਾ ਵੀ ਪੁੱਠਾ ਕਰ ਲਿਆ। ਇੱਕ ਵੈਸੇ ਜਿਹੜਾ ਮੈਨੂੰ ਨਹੀਂ ਪਤਾ, ਲੇਕਿਨ ਆਮ ਤੌਰ ਤੇ ਉਹ ਇੱਕ ਪੁੱਠਾ ਤਵਾ ਵੱਡਾ ਸਾਰਾ ਹੁੰਦਾ ਸੀ ਜਿਹਦੇ ਉੱਤੇ ਬਹੁਤ ਰੋਟੀਆਂ ਪੱਕਦੀਆਂ ਸਨ ਜੀ। ਪਰ ਇੱਥੇ ਉਹਨਾਂ ਮਹੀਨਿਆਂ 'ਚ ਨਹੀਂ ਆਇਆ। ਤੇ ਸਰ ਇੱਕ ਹੋਰ ਗੱਲ ਸੀ ਕਿ ਜਿੱਥੇ ਆ ਤੁਸੀਂ ਆ ਜਿਹੜਾ ਹੈਗਾ ਸੀ ਨਾ ਆਪਣਾ ਕਿਹੜੇ ਸਪੇਰਿਆਂ ਵਾਲੀ ਗੱਲ ਜਿਹੜੀ ਹੈਗੀ ਆ, ਜਿਹੜੇ ਉਹ ਲਾ ਦਿੰਦੇ ਨੇ, ਆਪਣੀ ਸਕਿਨ ਲਾਉਂਦੇ ਆ ਸੱਪ, ਉਹਦਾ ਤੁਸੀਂ ਇਹ ਸੋਚ ਸਕਦੇ ਹੋ, ਆਈ ਮੀਨ ਕੈਨ ਇਟ ਗੋ ਦੈਟ ਵੇ ਕਿ ਵੀ ਮੈਂ ਆਪਣੇ ਆਪ ਨੂੰ ਕਿਵੇਂ ਬਦਲਾਂ? ਮਤਲਬ ਮੈਂ ਬਦਲ ਨਹੀਂ ਸਕਦਾ ਆਪਣੇ ਆਪ ਨੂੰ, ਮੈਂ ਕਿੱਦਾਂ ਜਿੱਦਾਂ ਸਕਿਨ ਲਾ ਕੇ ਬਦਲ ਜਾਂਦੇ ਨੇ, ਨਵੇਂ ਹੋ ਜਾਂਦੇ ਨੇ, ਕਿ ਮੈਂ ਜੋ ਹੈਗਾ ਇਨਸਾਨ ਮੈਂ ਹੀ ਆ, ਮੈਂ ਬਦਲ ਨਹੀਂ ਸਕਦਾ। ਇਸ ਪਾਸੇ ਨੂੰ ਜਾ ਸਕਦੀ ਹੈ ਕੋਈ ਸੈਂਸ? ਨਾ ਜਾ ਮਤਲਬ ਇਹ ਹੈ ਕਿ ਜਾ ਤਾਂ ਸਕਦੀ ਹੈ, ਪਰ ਇੱਥੇ ਗੱਲ ਜਿਹੜੀ ਮੈਨੂੰ ਸਮਝ ਆ ਰਹੀ ਸੀ ਉਹ ਇਹ ਸੀ ਕਿ ਗੱਲ ਉਹਦੇ ਆਪਣੇ ਮਿਲਾਪ ਦੀ ਹੈ। ਜਿਹੜੀ ਟ੍ਰੈਡੀਸ਼ਨ ਦੇ ਵਿੱਚ ਜੋ ਕਿਹਾ ਗਿਆ ਹੈ ਕਿ ਸਕੂਨ ਜਿਹੜੀ ਹੁੰਦੀ ਹੈ ਉਹ ਮਿਲਾਪ ਕਰਵਾ ਦਿੰਦੀ ਹੈ, ਤੇ ਉਹ ਮੰਗੀ ਜਾ ਰਹੀ ਹੈ। ਮੈਨੂੰ ਉਂਝ ਸਮਝ ਆਈ ਸੀ, ਲੇਕਿਨ ਜਿਸ ਪਾਸੇ ਤੁਸੀਂ ਜਾ ਰਹੇ ਹੋ ਉਹ ਵੀ ਹੋ ਸਕਦੀ ਹੈ। ਉਹ ਵੀ ਹੋ ਸਕਦੀ ਹੈ ਕਿ ਜਿਵੇਂ ਸੱਪ ਜਿਹੜਾ ਹੈ ਉਹਦੀ ਜਿਹੜੀ ਸਪੰਜ ਨਿਕਲ ਕੇ ਤੇ ਉਹ ਨਵਾਂ ਹੋ ਜਾਂਦਾ ਹੈ, ਇਵੇਂ ਮੈਂ ਕਿਵੇਂ ਨਵਾਂ ਹੋ ਸਕਣਾ ਹੈ? ਤੇ ਮੈਂ ਆਪਣੇ ਜਿਹੜੇ ਮੇਰੇ ਹੈਗੇ ਨੇ, ਜਿਹੜੀਆਂ ਮੇਰੀਆਂ ਇਹ ਤਕਲੀਫਾਂ ਨੇ, ਇਹਨਾਂ ਤੋਂ ਮੈਂ ਕਿਸ ਤਰ੍ਹਾਂ ਦੂਰ ਹੋ ਸਕਦਾ? ਨਹੀਂ, ਮੈਨੂੰ ਨਹੀਂ ਲੱਗਦਾ ਇਹ ਜਿਹੜੀ ਇਹਦੀ ਬਣਤਰ ਹੈ ਇਸ ਮਿਸਰੇ ਦੀ, ਉਹਦੇ ਚ ਲੱਗਦਾ ਨਹੀਂ ਹੈ। ਠੀਕ ਹੈ ਸਰ। ਐਂਡ ਸਰ ਤੀਜੀ ਆਬਜ਼ਰਵੇਸ਼ਨ, ਜਿੱਦਾਂ ਸਾਰੇ ਕਲਾਸੀਕਲ ਪੋਇਟਸ ਆਪਣੇ ਆਪ ਨੂੰ ਇੱਕ ਫੀਮੇਲ ਦੇ ਤੌਰ ਤੇ ਕਰਦੇ ਨੇ, ਤੇ ਸ਼ਿਵ ਵੀ ਉਹੀ ਕਰਦਾ। ਜੀ ਬਿਲਕੁਲ ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਸੱਪ ਦੀ ਕੁੰਝ ਨੂੰ ਅੱਖਾਂ ਦੇ ਉੱਤੇ ਮਲਣ ਦੇ ਨਾਲ ਕੀ ਹੋ ਜਾਂਦਾ? ਉਹ ਮੈਂ ਗੱਲ ਸੁਣੀ ਹੈਗੀ, ਪਰ ਕੀ ਗੱਲ ਸੀ ਉਹ? ਉਹ ਇਹ ਹੈ ਕਿ ਇੱਕ ਤਾਂ ਤੁਹਾਡੀ ਰੋਸ਼ਨੀ ਵੱਧ ਜਾਂਦੀ ਹੈ। ਅੱਛਾ, ਅੱਖਾਂ ਦੀ ਰੋਸ਼ਨੀ ਵੱਧ ਜਾਏਗੀ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਉਹਦੇ ਨਾਲ ਇਹ ਵੀ ਮਿੱਥ ਹੈਗੀ ਹੈ ਕਿ ਤੁਹਾਡਾ ਮਿਲਾਪ ਹੋ ਜਾਂਦਾ ਹੈ ਮਸ਼ੂਕ ਦੇ ਨਾਲ। ਅੱਛਾ। ਡਾਕਟਰ ਸਾਹਿਬ ਉਹ ਕਿਹੜਾ ਇਹਨਾਂ ਦਮਾਂ ਦੀਆਂ ਲੋਬੀਆਂ ਦੇ ਦਰਾਂ ਉੱਤੇ ਜੋਗੇ ਰਵੇ ਬਾਰੇ ਕਹਿ ਰਹੇ ਸੀ ਕਿ ਕਈ ਮਤਲਬ ਨੇ ਉਹਦੇ ਉੱਤੇ, ਫੇਰ ਥੋੜਾ ਦੱਸੋਗੇ? ਨਹੀਂ, ਮੈਂ ਕਹਿ ਰਿਹਾ ਸਾਂ ਕਿ ਜਿਹੜਾ ਦਮ ਹੁੰਦਾ ਨਾ, ਮਤਲਬ ਜਿਹੜਾ ਲਿਟਲ ਮੀਨਿੰਗ ਤੇ ਹੈਗਾ ਇਸ ਦਾ ਇਹ ਕਿ ਇਹ ਜਿਹੜੇ ਦਮਾਂ ਦੇ ਲਾਲਚੀ ਨੇ, ਇਹਨਾਂ ਦੇ ਦਰਵਾਜ਼ੇ ਉੱਤੇ ਜੋਗੀਆਂ ਵਾਂਗ ਕਿਹੜਾ ਖੜਾ ਰਵੇ। ਲਿਟਲ ਮਤਲਬ ਤੇ ਹੋਇਆ ਨਾ। ਹੁਣ ਜਿਹੜਾ ਦਮ ਹੈ ਉਹ ਮੈਂ ਇਹ ਕਹਿ ਰਿਹਾ ਸਾਂ ਕਿ ਉਹਦਾ ਮਤਲਬ ਜ਼ਿੰਦਗੀ ਵੀ ਹੈ, ਯਾਨੀ ਜ਼ਿੰਦਗੀ ਦੇ ਲਾਲਚ ਦੇ ਲਈ ਜੋਗੀਆਂ ਵਾਂਗ ਕੌਣ ਖੜਾ ਰਵੇ ਇੱਥੇ? ਮਤਲਬ ਵਾਈ just to live for living purposes, why would we live for just for living? ਜੀਣ ਵਾਸਤੇ ਸਿਰਫ ਮੈਂ ਕਿਉਂ ਜੀਵਾਂ? ਜੀਣ ਦਾ ਕੋਈ ਮਕਸਦ ਹੋਣਾ ਚਾਹੀਦਾ ਨਾ। ਇੱਕ ਦਾ ਮਤਲਬ ਇਹ ਹੋ ਸਕਦਾ ਹੈ, ਇੱਕ ਦਾ ਮਤਲਬ ਇਹ ਹੋ ਸਕਦਾ ਕਿ ਇਹ ਜਿਹੜੀ ਮਿਲਾਪ ਦਾ ਦਮ ਦਾਰੂ ਲੈਣ ਲਈ ਮੈਂ ਇਹਦਾ ਲਾਲਚ ਕਿਉਂ ਕਰਾਂ? ਇਹ ਵੀ ਹੋ ਸਕਦਾ। ਮਤਲਬ ਇਹਦਾ ਮਤਲਬ ਦੌਲਤ ਵੀ ਹੋ ਸਕਦਾ। ਮੈਂ ਇਹ ਕਹਿ ਰਿਹਾ ਸਾਂ ਇਹ ਦਮ ਦੇ ਲਾਲਚ ਜਿਹੜਾ ਹੈ, ਇਹ ਕਈ ਤਰ੍ਹਾਂ ਦੇ ਲਾਲਚ ਹੋ ਸਕਦੇ ਨੇ, ਉਹ ਸਾਰੇ ਹੋ ਸਕਦੇ ਨੇ ਸਾਈਮਲਟੇਨੀਅਸਲੀ। ਜ਼ਿੰਦਾ ਰਹਿਣ ਲਈ, ਜ਼ਿੰਦਾ ਰਹਿਣਾ ਵੀ ਇੱਕ ਲਾਲਚ ਹੈ। ਜ਼ਿੰਦਾ ਰਹਿਣ ਲਈ
ਦੌਲਤ ਲੱਭਣਾ ਵੀ ਇੱਕ ਲਾਲਚ ਹੈ, ਜ਼ਿੰਦਾ ਰਹਿਣ ਲਈ ਜਾਦੂ ਟੂਣੇ ਲੱਭਣਾ ਵੀ ਇੱਕ ਲਾਲਚ ਹੈ। ਇਹ ਸਾਰੇ ਲਾਲਚ ਸਾਈਮਲਟੇਨੀਅਸਲੀ ਹੋ ਸਕਦੇ ਨੇ ਤੇ ਇਹਨਾਂ ਚ ਕੋਈ ਇੱਕ ਵੀ ਹੋ ਸਕਦਾ। ਮਨਜ਼ੂਰ ਸਾਹਿਬ ਇੱਕ ਗੱਲ ਜੇ ਮੈਂ ਪੁੱਛੀ ਕਿ ਨਾ ਜੀ ਪੁੱਛੋ। ਇੱਕ ਤੇ ਮਤਲਬ ਇੱਥੇ ਸ਼ੇਖ ਕੁਮਾਰ ਬਟਾਲਵੀ ਸਾਹਿਬ ਬਾਰ-ਬਾਰ ਆਖਣੇ ਪਏ ਕਿ ਮਾੜਾ ਵਿਜੋਗ ਜਿਹੜਾ ਹੈ ਉਸ ਦੀ ਰਿੜਕ ਪਈ ਪੈਣੀ ਤੇ ਅਪਰੂ ਇਹ ਵੀ ਆਖਣੇ ਪਏ ਕਿ ਦੁਨੀਆ ਕੀ ਨਾ ਪਤਾ ਲੱਗੇ ਕਿ ਇਹ ਰਿੜਕ ਪੈਣੀ ਪਈ ਮਾੜਾ ਵਿਜੋਗ ਜਿਹੜਾ ਹੈ ਉਹ ਦੁਨੀਆ ਕੀ ਨਾ ਪਤਾ ਲੱਗੇ ਤੇ ਇਹ ਡਾਇਕੋਟਮੀ ਕੀ ਆਈ ਹੈ ਉਹ ਛੁਪਾਣਾ ਕੀ ਚਾਹਣੇ ਦੁਨੀਆ ਸੋ ਕਿ ਮਾੜੇ ਵਿਜੋਗ ਨਹੀਂ ਰਿੜਕ ਪਈ ਪੈਣੀ। ਹਾਂ ਉਹ ਇਹ ਹੈ ਕਿ ਜਿਹੜਾ ਦੁਨੀਆ ਵਿੱਚ ਰਹਿਣਾ ਵਿੱਚ ਹੈ ਨਾ, ਮਤਲਬ ਇਹ ਹੈ ਕਿ ਬੰਦੇ ਦੀ ਡਾਇਕੋਟਮੀ ਇਹ ਹੈ ਕਿ ਉਹਨੂੰ ਉਸ ਦੁਨੀਆ ਦੇ ਨਾਲ ਰਹਿਣਾ ਵੀ ਪੈਂਦਾ ਹੈ। ਉਹ ਦੁਨੀਆ ਜਿਹਨੇ ਉਹ ਵਿਛੋੜਾ ਪੈਦਾ ਕੀਤਾ ਹੈ ਤੇ ਜੇ ਉਸ ਵਿਛੋੜੇ ਦੀ ਉੱਚੀ ਉੱਚੀ ਗੱਲ ਕਰੋਗੇ ਤੇ ਦੁਨੀਆ ਤੁਹਾਨੂੰ ਜਾਂ ਤੇ ਕਤਲ ਕਰ ਦੇਗੀ ਤੇ ਜਾਂ ਤੁਹਾਨੂੰ ਮਾਰ ਦੇਵੇਗੀ, ਜਿਵੇਂ ਮਨਸੂਰ ਨੂੰ ਮਾਰ ਦਿੱਤਾ ਗਿਆ ਸੀ, ਜਿਵੇਂ ਹੋਰ ਸੁਕਰਾਤ ਨੂੰ ਜ਼ਹਿਰ ਦਿੱਤਾ ਗਿਆ ਸੀ। ਉਹ ਇਹ ਮਿਸਾਲਾਂ ਨੇ ਕਿ ਦੁਨੀਆ ਨੇ ਜਿਨ੍ਹਾਂ ਨੇ ਆਪਣੇ ਮਿੱਤਰਾਂ ਦੇ ਰੋਣ ਦਾ ਉੱਚੀ ਉੱਚੀ ਜ਼ਿਕਰ ਕਰਨਾ ਸ਼ੁਰੂ ਕਰਤਾ ਤੇ ਦੁਨੀਆ ਨੇ ਉਹਨਾਂ ਨੂੰ ਜ਼ਹਿਰ ਪਿਆ ਦਿੱਤਾ। ਫਿਰ ਇਹ ਡਾਇਕੋਟਮੀ ਇਹ ਹੈਗੀ ਹੈ। ਗੱਲ ਬਣਦੀ ਹੈ ਕਿਸ਼ੋਰ ਜੀ? ਜੀ ਜੀ ਬਿਲਕੁਲ ਸਰ ਇਹ ਸ਼ਾਇਰ ਵਾਸਤੇ ਜਿਹੜਾ ਉਹਦਾ ਵਿਯੋਗ ਆ ਉਹੀ ਚੀਜ਼ ਜਿਹੜੀ ਆ that is the only truth in his life, ਉਹੀ ਚੀਜ਼ ਜਿਹੜੀ ਆ ਉਹਦੀ ਆ, ਉਹਦਾ ਜਿਹੜਾ ਵਿਯੋਗ ਆ ਤੇ ਉਹਦੇ ਲਈ ਹਾਂਜੀ ਮੈਂ ਕਹਿ ਰਹੀ ਹਾਂ ਕਿ ਜਿਹੜਾ ਸ਼ਾਇਰ ਆ ਕਿ ਉਹਦੇ ਵਾਸਤੇ ਜਿਹੜਾ ਉਹਦਾ ਵਿਯੋਗ ਆ, ਜਿਹੜਾ ਉਹਦਾ ਹਿਜਰ ਆ, ਉਹੀ ਇੱਕ ਅਸਲੀ ਚੀਜ਼ ਹੈ, ਉਹੀ ਉਹਦਾ ਆਪਣਾ ਹੈ। ਸੋ ਉਹਦੇ ਲਈ ਫਿਰ ਉਹ ਪ੍ਰੈਸ਼ੀਅਸ ਵੀ ਤੇ ਹੈ, ਉਹ ਫਿਰ ਕੋਈ ਵੇਖ ਉਹਨੂੰ ਫਿਰ ਉਹ ਬਚਾ ਕੇ ਛੁਪਾ ਕੇ ਰੱਖਣਾ ਵੀ ਚਾਹੁੰਦਾ ਹੈ ਨਾ, ਇਹ ਨਹੀਂ ਹੋ ਸਕਦਾ। ਲੇਕਿਨ ਮੈਨੂੰ ਲੱਗਦਾ ਕਿ ਇੱਥੇ ਜਿਹੜਾ ਨਾ ਜੱਗ ਕਿਤੇ ਸੁਣ ਨਾ ਲਵੇ, ਆਖ ਸੁਣੀ ਮਾਏ ਇਹਨੂੰ ਆਖ ਬੋਲ ਚਿਤ ਕੇ ਨਹੀਂ ਇਹ ਰੋਵੇ, ਇਹ ਮੈਨੂੰ ਲੱਗਦਾ ਹੈ ਕਿ ਇਹਦੇ ਚ ਜ਼ਹਿਰ ਮਿਲਣ ਦਾ, ਮੌਤ ਦਾ ਖੌਫ ਹੁੰਦਾ ਹੈ ਤੇ ਪ੍ਰੈਸ਼ੀਅਸ ਹੋਣ ਦਾ ਘੱਟ ਹੈ। ਮਤਲਬ ਉਹਦੀ ਜਿਹੜੀ ਪ੍ਰੈਸ਼ੀਅਸਨੈਸ ਹੈ ਉਹਦੀ ਵਜ੍ਹਾ ਤੋਂ ਮੈਨੂੰ ਨਹੀਂ ਲੱਗਦਾ ਕਿ ਇਹ ਕਿਹਾ ਜਾ ਰਿਹਾ ਹੈ। ਮਤਲਬ ਉਹ ਪੀੜ ਹੈਗੀ ਹੈ, ਪੀੜ ਪ੍ਰੈਸ਼ੀਅਸ ਇਹ ਤੁਹਾਨੂੰ ਲੱਗਦੀ ਹੈ ਪ੍ਰੈਸ਼ੀਅਸ, ਜਿਹਨੂੰ ਹੋ ਰਹੀ ਹੁੰਦੀ ਹੈ ਉਹਦੇ ਲਈ ਪ੍ਰੈਸ਼ੀਅਸ ਨਹੀਂ ਹੁੰਦੀ, ਉਹਦੇ ਲਈ ਪੀੜ ਹੈ। ਪਰ ਇਹ ਸ਼ਾਇਦ ਦੀ ਤਾਂ ਰਿਐਲਿਟੀ ਹੀ ਸਿਰਫ ਉਹ ਜਿਹੜਾ ਹੈਗਾ ਤੁਹਾਡਾ ਖਿਆਲ ਹੈ ਨਾ। ਹਾਂਜੀ ਇਹ ਤੇ ਤੁਹਾਡਾ ਖਿਆਲ ਹੈ ਨਾ, ਤੁਸੀਂ ਜਿਹੜੇ ਸੁਣਦੇ ਹੋ ਉਹਦੀ ਸ਼ਾਇਰੀ, ਲੇਕਿਨ ਜਿਸ ਪੀੜ ਦੇ ਵਿੱਚੋਂ ਲੰਘਦੇ ਆ ਉਹ ਲਿਖ ਰਿਹਾ ਹੁਣ ਜਿਹਦਾ ਐਕਸਪ੍ਰੈਸ ਕਰ ਰਿਹਾ ਹੁੰਦਾ, ਉਹ ਤੇ ਪੀੜ ਹੁੰਦੀ ਹੈ, ਪੀੜ ਹੈ। ਇਟਸ ਵੈਰੀ ਲੋਨਲੀ ਐਟ ਦੈਟ ਐਂਡ। ਇਹ ਤੁਸੀਂ ਸੁਣਨ ਵਾਲੇ ਜਿਹੜੇ ਪੜ੍ਹਨ ਵਾਲੇ ਜਿਹੜੇ ਹੋ ਉਹ ਉਹਨਾਂ ਲਈ ਇਹ ਪ੍ਰੈਸ਼ੀਅਸ ਹੈ, ਜਿਹੜਾ ਪੀੜ ਦੇ ਥਰੂ ਗੁਜ਼ਰ ਰਿਹਾ ਉਹਦੇ ਲਈ ਪ੍ਰੈਸ਼ੀਅਸ ਪੀੜ ਨਹੀਂ ਹੈਗੀ। You should be clear about that. ਹਾਂਜੀ ਇਹ ਤੇ ਡਾਕਟਰ ਸਾਹਿਬ ਹੁਣ ਤੁਸੀਂ ਸਾਨੂੰ ਚੁੱਪ ਹੀ ਕਰਾਤਾ ਜੀ। ਹੁਣ ਵੀਡੀਓ ਨੂੰ ਦੇਖਾਂਗੇ 2-4 ਵਾਰੀ, ਬਾਰ-ਬਾਰ ਸੋਚਾਂਗੇ ਤੇ ਫਿਰ ਨੈਕਸਟ ਟਾਈਮ ਮੇਰਾ ਖਿਆਲ ਸੋਚਾਂਗੇ। ਮੇਰਾ ਆਪਣਾ ਅਮਰਜੀਤ ਜੀ, ਮੇਰਾ ਕੋਈ ਇਰਾਦਾ ਤੁਹਾਨੂੰ ਚੁੱਪ ਕਰਾਉਣ ਦਾ ਨਹੀਂ ਹੈਗਾ। ਮੈਂ ਤੇ ਸਿਰਫ ਜਿਵੇਂ ਮੈਨੂੰ ਸਮਝ ਆ ਰਹੀ ਹੈ
ਗੱਲ ਦੀ ਮੈਂ ਉਹ ਗੱਲ ਕਰ ਰਿਹਾ ਹਾਂ, ਮੈਂ ਤੁਹਾਨੂੰ ਚੁੱਪ ਕਰਾਉਣ ਲਈ ਤੇ ਨਹੀਂ ਨਾ ਕਰ ਰਿਹਾ ਗਾ। ਨਹੀਂ ਅਸੀਂ ਆਪ ਸਮਝ ਕੇ ਮਤਲਬ ਇੰਨੀ ਗਹਿਰਾਈ ਦੀ ਗੱਲ ਹੈ, ਇਸ ਨੂੰ ਬਾਰ-ਬਾਰ ਸੋਚਾਂਗੇ, ਪੜਾਂਗੇ, ਫਿਰ ਹੀ ਮਜ਼ਾ ਆਏ, ਦੁਬਾਰਾ ਕੁਐਸਚਨ ਚਲੋ ਪੁੱਛਾਂਗੇ। ਠੀਕ, ਓਕੇ ਜੀ। ਫਿਰ ਅੱਜ ਅੱਛਾ ਦਾ ਡਾਕਟਰ ਸਾਹਿਬ, ਫਿਰ ਤੁਸੀਂ, ਮੈਂ ਇੱਕ ਵਾਰ ਸਾਰੇ ਆਪਣੇ ਦੋਸਤਾਂ ਨੂੰ ਕਹਿ ਦਿਆਂ ਕਿ ਅਸੀਂ, ਡਾਕਟਰ ਸਾਹਿਬ ਦੀ ਬੜੀ ਮਿਹਰਬਾਨੀ ਹੈ, ਇਹ ਬਹੁਤ ਚੰਗਾ ਅੱਜ ਫੀਲ ਨਹੀਂ ਸੀ ਕਰ ਰਹੇ, ਪਰ ਫਿਰ ਵੀ ਇਹਨਾਂ ਨੇ ਕਲਾਸ ਲਈ ਹੈ ਤੇ ਸਾਨੂੰ ਹਾਂਜੀ। ਬਹੁਤ ਹੀ ਵਧੀਆ ਹੋਇਆ। ਪਰ ਮੈਂ ਤੁਹਾਨੂੰ ਫਿਰ ਇੱਕ ਗਾਣਾ ਸੁਣਾ ਦੇਣਾ ਹੈ ਨਾ, ਸ਼ਿਵ ਕੁਮਾਰ ਦਾ, ਜੀ ਤੁਸੀਂ ਕਹਿੰਦੇ ਹੋ ਤੇ। ਹਾਂਜੀ, ਮੈਂ ਤੁਹਾਨੂੰ ਕਿਹਾ ਸੀ ਸੁਣਾ ਦਿਓ। ਸੁਣਾਓ ਨਾ ਜੀ, ਸੁਣਾਓ ਜੀ, ਸੁਣਾਓ। ਹਾਂ, ਫਿਰ ਸਾਰਿਆਂ ਦਾ ਜ਼ਰਾ ਮੂਡ ਵੀ ਠੀਕ ਹੋ ਜਾਏਗਾ। ਹਾਂਜੀ ਸੁਣ ਰਿਹਾ ਜੀ? ਹਾਂਜੀ ਸੁਣ ਰਿਹਾ ਜੀ। ਕੋਈ ਨਹੀਂ ਸੁਣ ਰਿਹਾ। ਸੁਣ ਰਿਹਾ ਠੀਕ? ਵਾਹ ਜੀ ਵਾਹ। ਵਾਹ ਜੀ ਵਾਹ। क्या बात है। ਲਓ ਜੀ, ਤੇ ਹੁਣ ਅਗਲੀ ਵਾਰੀ ਗੱਲ ਕਰਾਂਗੇ ਥੋੜੀ ਜਿਹੀ, ਤੇ ਮੈਂ ਹੁਣ ਚੱਲਿਆ, ਮੈਨੂੰ ਹੁਣ ਜਾਣਾ। ਠੀਕ ਹੈ ਡਾਕਟਰ ਸਾਹਿਬ, ਬੜੀ ਮਿਹਰਬਾਨੀ। ਓਕੇ ਜੀ, ਓਕੇ ਜੀ, ਓਕੇ।